पीछे रहे लोग भाई जगतार सिंह हवाला, बंदी सिंह, बंदी सिंह, बंदी सिंह, बंदी सिंह, बंदी सिंह, बंदी सिंह, भाई जगतार सिंह हवाला, बंदी सिंह, भाई जगतार सिंह हवाला, बंदी सिंह, बंदी सिंह, बंदी सिंह, बंदी सिंह, बंदी सिंह, बंदी सिंह, भाई जगतार सिंह हवाला, बंदी सिंह, ਸੋ ਇਹ ਦੇਖ ਸਕਦੇ ਹੋ ਤੁਸੀਂ ਕਿਉਂਕਿ ਸੰਵਿਧਾਨ 'ਚ ਲਿਖਿਆ ਹੈ ਕਿ ਕਿਸੇ ਵੀ ਕੈਦ ਹੋ ਚੁੱਕੇ ਕੈਦੀ ਨੂੰ ਅੰਦਰ ਰੱਖਣਾ ਨਾਜਾਇਜ਼ ਹੈ, ਉਹਨੂੰ ਕੈਦ ਕਰਕੇ ਰੱਖਣਾ ਨਾਜਾਇਜ਼ ਹੈ। ਸੋ ਅੱਜ ਅਸੀਂ ਕੁਝ ਨਾਜਾਇਜ਼ ਨਹੀਂ ਮੰਗਣ ਆਏ, ਉਹਨਾਂ ਨੂੰ ਉਧਰੋਂ ਛੱਡਣਾ, ਕੈਦ ਵਿੱਚੋਂ ਛੱਡਣਾ। ਕੁੱਲ ਭਾਰਤ ਦੇ ਵਿੱਚੋਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਕੈਦ ਭੋਗ ਚੁੱਕੇ ਸਿੱਖ ਬੰਦਿਆਂ ਨੂੰ ਰਿਹਾ ਕਰਨਾ ਜਾਇਜ਼ ਹੈ। ਸੋ ਅੱਜ ਅਸੀਂ ਇੱਕ ਜਾਇਜ਼ ਮੰਗ ਲੈ ਕੇ ਆਏ ਹਾਂ ਤੇ ਜੋ ਨੋਟੀਫਿਕੇਸ਼ਨ 550ਵੇਂ ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇ ਸੁਪਰੀਮ ਕੋਰਟ ਨੇ ਇਸ਼ੂ ਕੀਤੀ ਸੀ ਤੇ ਉਹਨਾਂ ਨੂੰ ਹੀ ਅਸੀਂ ਕਹਿ ਰਹੇ ਹਾਂ, ਅੱਜ ਬੇਨਤੀ ਵੀ ਕਰ ਰਹੇ ਹਾਂ, ਨਾਲੇ ਸਰਕਾਰ ਨੂੰ ਵੀ ਸਖਤ ਰੂਪ ਦੇ ਵਿੱਚ ਅਸੀਂ ਇਹ ਅਪੀਲ ਕਰ ਰਹੇ ਹਾਂ ਕਿ ਜਿਨ੍ਹਾਂ ਦੀ ਰਿਹਾਈ ਅੱਜ ਪੈਂਡਿੰਗ ਹੈ, ਜੋ ਲੀਗਲ ਹੈ ਉਹ ਕਰੋ। ਕਿਉਂ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ, ਭਾਵੇਂ 1984 ਹੋ ਜਾਏ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਹਾਲਾਤ ਹੋ ਜਾਣ। ਜਿੱਥੇ ਸਿੱਖਾਂ ਦੀ ਗੱਲ ਆਉਂਦੀ ਹੈ ਉਹ ਜਾਇਜ਼ ਨੂੰ ਵੀ ਨਾਜਾਇਜ਼ ਸ਼ੋਅ ਕਰ ਦਿੰਦੀ ਹੈ ਸਰਕਾਰ, ਭਾਵੇਂ ਉਹ ਦਿੱਲੀ ਦੀ ਕੇਜਰੀਵਾਲ ਸਰਕਾਰ ਹੋਵੇ, ਭਾਵੇਂ ਉਹ ਸੈਂਟਰ ਦੀ ਮੋਦੀ ਸਰਕਾਰ ਹੋਵੇ। ਜਦੋਂ ਸਿੱਖਾਂ ਦਾ ਮਸਲਾ ਆਉਂਦਾ ਹੈ, ਕਿਸੇ ਵੀ ਜਾਇਜ਼ ਚੀਜ਼ ਨੂੰ, ਜਿਵੇਂ ਕਿ ਇਹ ਸਿੱਖ 9 ਜਿਹੜੇ ਬੰਦੀ ਨੇ, ਇਹਨਾਂ ਦੀ ਰਿਹਾਈ ਜਾਇਜ਼ ਹੈ ਪਰ ਉਹਨੂੰ ਵੀ ਨਾਜਾਇਜ਼ ਕਰਕੇ ਸ਼ੋਅ ਕਰ ਦਿੱਤਾ ਜਾਂਦਾ ਤੇ ਸਿੱਖਾਂ ਨੂੰ ਸੰਘਰਸ਼ ਕਰਨਾ ਚਾਹੁੰਦਾ। ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਸਿੱਖ ਕੌਮ ਇੱਕ ਬਹੁਤ ਸੰਘਰਸ਼ਮਈ ਕੌਮ ਹੈ। ਸੰਘਰਸ਼ 'ਚੋਂ ਅਸੀਂ ਪੈਦਾ ਹੋਏ ਹਾਂ ਤਾਂ ਸੰਘਰਸ਼ ਨਾਲ ਕਿਸਾਨੀ ਮੋਰਚਾ ਵੀ ਫਤਿਹ ਕੀਤਾ ਹੈ। ਇਸੇ ਤਰੀਕੇ ਅਸੀਂ ਜਿਹੜਾ ਹੈ ਇਹ 9 ਸਿੱਖ ਬੰਦੀਆਂ ਨੂੰ ਰਿਹਾਈ ਕਰਨ ਦਾ ਜਿਹੜਾ ਅੱਜ ਮੋਰਚਾ ਕਹਿ ਲਓ, ਇੱਕ ਮੂਵਮੈਂਟ ਕਹਿ ਲਓ, ਇਹਨੂੰ ਅਸੀਂ ਜ਼ਰੂਰ ਫਤਿਹ ਕਰਕੇ
ਤੇ ਇਹ ਚੜ੍ਹਦੀ ਕਲਾ ਦਾ ਇੱਧਰ ਆਪਾਂ ਅਰਦਾਸ ਵੀ ਕਰਨ ਆਏ ਆ ਤੇ ਸਮੂਹ ਸਿੱਖ ਜਿਹੜੀ ਸੰਗਤਾਂ ਨੇ ਜਿਹੜੀਆਂ ਮੱਥਾ ਵੀ ਟੇਕ ਕੇ ਆ ਰਹੀਆਂ ਨੇ ਸ਼੍ਰੀ ਹਰਿਮੰਦਰ ਸਾਹਿਬ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ, ਇਹ ਕੋਈ ਪਰਿਵਾਰਕ ਮਾਮਲਾ ਨਹੀਂ। ਸਿੱਖ ਪੰਥ ਪਰਿਵਾਰ ਜ਼ਰੂਰ ਹੈ ਪਰ ਕਿਸੇ ਦੇ ਇੱਕ ਦੇ ਪਰਿਵਾਰ ਦਾ ਮਾਮਲਾ ਨਹੀਂ, ਪੂਰੇ ਸਿੱਖ ਪੰਥ ਦਾ ਜਿਹੜਾ ਹੈ ਉਹ ਮਾਮਲਾ ਹੈ। ਸੋ ਇਸ ਕਰਕੇ ਆਪਾਂ ਸਾਰੇ ਇਕੱਤਰ ਹੋ ਕੇ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜਾਣਾ ਹੈ ਤੇ ਉਧਰ ਜਾਣ ਕੇ ਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਰਿਹਾਈ ਦੀ। ਨਾਲੇ ਸਰਕਾਰ ਨੂੰ ਇਹ ਅਪੀਲ ਕਰ ਦੇਣੀ ਚਾਹੁੰਦੇ ਆ ਕਿ ਜਾਇਜ਼ ਕਰਨ ਦਾ ਜੁਰਤ ਰੱਖੋ। ਜੇ ਨਾਜਾਇਜ਼ ਤੁਸੀਂ ਕਹਿੰਦੇ ਹੋ ਕਿ ਨਾ ਕਰੋ, ਸਿੱਖ ਕਦੀ ਨਾਜਾਇਜ਼ ਨਹੀਂ ਕਰਦਾ। ਅਸੀਂ ਜਾਇਜ਼ ਆਪਣੀ ਮੰਗ ਰੱਖ ਰਹੇ ਹਾਂ। ਇਹ ਸਿੱਖ ਬੰਦੀ 9 ਸਿੱਖ ਬੰਦੀ ਆਪਣੀ ਕੈਦ ਭੋਗ ਚੁੱਕੇ ਨੇ, ਫਿਰ ਵੀ ਇਹਨਾਂ ਨੂੰ ਕੈਦ ਵਿੱਚ ਰੱਖਿਆ ਹੋਇਆ ਨਾਜਾਇਜ਼ ਹੈ। ਸੋ ਸਰਕਾਰ ਨੂੰ ਮੈਂ ਕਹਿਣਾ, ਜੇ ਪੰਜਾਬੀ ਨਹੀਂ ਸਮਝ ਆਉਂਦੀ ਇੰਗਲਿਸ਼ 'ਚ ਕਹਿ ਦੇਣਾ ਹੈਵ ਗਟਸ ਟੂ ਪਰਫਾਰਮ ਅ ਲੀਗਲ take legal action. The legal step over here is to release the Sikh prisoners who have completed their sentences respectively. So ਇਸ ਕਰਕੇ ਸਮੁੱਚੇ ਸਿੱਖ ਸਮਾਜ ਵੱਲੋਂ, ਸਮੁੱਚੇ ਜਿਹੜੀ ਹੈ ਸਿੱਖ ਸੰਗਤ ਵੱਲੋਂ ਮੈਂ ਇਹ ਬੇਨਤੀ ਵੀ ਕਰ ਦੇਣੀ ਚਾਹੁੰਦਾ ਹਾਂ। ਨਾਲੇ ਮੈਂ ਸਰਕਾਰ ਨੂੰ ਇਹ ਅਪੀਲ ਕਰ ਦੇਣੀ ਚਾਹੁੰਦਾ ਕਿ ਜੋ ਜਾਇਜ਼ ਆ ਉਹਨੂੰ ਕਰਨ ਦਾ ਜਿਹੜਾ ਆ ਉਹ ਹਿੰਮਤ ਰੱਖਣ। ਅਗਲਾ ਪ੍ਰੋਗਰਾਮ ਤੁਸੀਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਫੜ ਲਓ, ਬੈਠ ਜਾਓ ਭਾਜੀ ਤੇ। ਅੱਜ ਅਸੀਂ ਇੱਥੇ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਬਾਕੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ, ਜਿੱਥੇ ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨੀ ਆ। ਮੈਂ ਬਹੁਤਾ ਸਮਾਂ ਨਾ ਲੈਂਦੇ ਸਿਰਫ ਇੱਕ ਗੱਲ ਕਹਿ ਕੇ ਉਸ ਤੋਂ ਬਾਅਦ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ, ਜਿਹੜੇ ਕਿ ਇਹਨਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਨੇ, ਉਹਨਾਂ ਨੂੰ ਬੇਨਤੀ ਕਰਨੀ ਆ ਕਿ ਉਹ 2 ਮਿੰਟ ਵਾਸਤੇ ਆ ਕੇ ਤੇ ਇਹਨਾਂ ਦੀ ਜਿਹੜੀ ਲੀਗਲ ਕੇਸ ਆ ਸਾਰਾ, ਜਾਂ ਕਿਸ ਤਰੀਕੇ ਦੇ ਨਾਲ ਕਿਹੜਾ ਕੇਸ ਕਿੱਥੇ ਅੜਿਆ ਪਿਆ ਆ, ਉਹ ਜਿਹੜਾ ਸੰਗਤਾਂ ਨੂੰ ਇੱਕ ਵਾਰੀ ਐਕਸਪਲੇਨ ਕਰਨ। ਖਾਸ ਤੌਰ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਕਾਨੂੰਨੀ ਅੜਚਨ ਸਾਰੀ ਦੂਰ ਹੋ ਚੁੱਕੀ ਆ, ਇਸ ਟਾਈਮ ਉਹਨਾਂ ਦੀ ਫਾਈਲ ਜਿਹੜੀ ਆ ਉਹ ਕੇਜਰੀਵਾਲ ਦੇ ਟੇਬਲ ਦੇ ਉੱਤੇ, ਦਿੱਲੀ ਸਰਕਾਰ ਦੇ ਟੇਬਲ ਦੇ ਉੱਤੇ ਪਈ, ਉਹਨਾਂ ਨੇ ਸਾਈਨ ਕਰਕੇ ਤੇ ਅੱਗੇ ਉਹ ਫਾਈਲ ਤੋਰਨੀ ਆ। ਸੋ ਇਹਨਾਂ ਨੂੰ ਰਿਹਾ ਕਰਨ ਦੇ ਲਈ ਕਾਨੂੰਨੀ ਅੜਚਨਾਂ ਜਿਹੜੀਆਂ ਨੇ ਉਹ ਦੂਰ ਨੇ ਬਹੁਤੇ ਸਿੰਘਾਂ ਦੀਆਂ। ਸਿਰਫ ਪੋਲੀਟੀਕਲ ਵਿਲ ਦੀ ਜ਼ਰੂਰਤ ਆ, ਰਾਜਨੀਤਿਕ ਇਹਨਾਂ ਦੇ ਇੱਛਾ ਸ਼ਕਤੀ ਦੀ ਜ਼ਰੂਰਤ ਆ ਕਿ ਉਹ ਜਿਵੇਂ ਮੇਰੇ ਤੋਂ ਪਹਿਲਾਂ ਕਹਿ ਕੇ ਹਟੇ ਨੇ ਕਿ ਸੱਚ ਦੇ ਨਾਲ ਖਲੋਣ ਤੇ ਆਪਣੀ ਜਿਹੜੀ ਸਹੀ ਇਹਨਾਂ ਦੇ ਜਿਹੜੇ ਰਾਈਟਸ ਆ ਉਹ ਇਹਨਾਂ ਨੂੰ ਡਿਲੀਵਰ ਕਰਨ, ਇਹਨਾਂ ਦੇ ਨਾਲ ਜਸਟਿਸ ਜਿਹੜਾ ਉਹ ਕੀਤਾ ਜਾਵੇ। ਸਾਰੇ ਸਿੰਘਾਂ ਨੇ ਲਗਭਗ 2 ਦਹਾਕਿਆਂ ਤੋਂ ਵੱਧ ਕੈਦ ਕੱਟ ਚੁੱਕੇ ਨੇ। ਸੋ ਉਹਨਾਂ ਸਾਰਿਆਂ ਦੀ ਰਿਹਾਈ ਦਾ ਜਿਹੜਾ ਟੈਕਨੀਕਲ ਕੇਸ ਕਿੱਥੇ ਖੜਾ ਆ ਇਸ ਟਾਈਮ, ਕਿਹੜਾ ਸਟੈਪ ਕਰਨਾ ਬਣਦਾ ਆ, ਉਸ ਦੇ ਲਈ ਮੈਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ ਨੂੰ ਬੇਨਤੀ ਕਰਾਂਗਾ, ਜਿਹੜੇ ਕਿ ਇਹਨਾਂ ਸਿੰਘਾਂ ਦਾ ਕੇਸਾਂ ਦੀ ਪੈਰਵਾਈ ਕਰਦੇ ਆ, ਕਿ ਉਹ ਕੁਝ ਲਿਮਟਿਡ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਜੋ ਸਾਰਾ ਕੇਸ ਹੈ ਉਹ ਸਾਰੀ ਸੰਗਤ ਨੂੰ ਦੱਸਣ, ਔਰ ਉਸ ਤੋਂ ਬਾਅਦ ਫਿਰ ਆਪਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਵੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਾਰੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ, ਧੰਨ ਧੰਨ ਮੀਰੀ ਪੀਰੀ ਦੇ ਮਾਸ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਆਏ ਹਾਂ, ਜੋ ਕਿ ਸਿੱਖ ਹੋਣ ਦੇ ਨਾਤੇ ਸਭ ਤੋਂ ਸਾਡਾ ਫਰਜ਼ ਵੀ ਹੈ ਤੇ ਸਾਡੇ ਕੋਲ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕਿ ਜੋ ਅਸੀਂ ਕਰ ਸਕੀਏ। ਜੋ ਜ਼ਾਲਮ ਹਕੂਮਤਾਂ ਨੇ ਕਰਨਾ ਹੈ ਉਹ ਉਹਨਾਂ ਦਾ ਆਪਣਾ ਦੀਨ ਮਾਨ ਹੈ ਕਿ ਉਹ ਆਪਣੇ ਬਣਾਏ ਹੋਏ ਕਾਨੂੰਨ ਮੁਤਾਬਕ ਵੀ ਕੋਈ ਕੰਮ ਕਰਦੇ ਨੇ ਜਾਂ ਉਹ ਤੋਂ ਬਿਯੋਂਡ ਜਾਂਦੇ ਨੇ। 1950 ਤੋਂ ਲੈ ਕੇ ਭਾਰਤੀ ਸੰਵਿਧਾਨ ਦੇ ਬਣਨ ਤੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਹਮੇਸ਼ਾ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਗਏ ਨੇ, ਭਾਵੇਂ ਸਿਆਸੀ ਤੌਰ ਤੇ ਭਾਵੇਂ ਅਦਾਲਤੀ ਤੌਰ ਦੇ ਉੱਤੇ। ਅੱਜ ਆਪਾਂ ਸਾਰੇ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ ਜੋ ਦੁਨੀਆ ਭਰ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ, ਉਹਦੇ ਤਹਿਤ ਆਪਾਂ ਅੱਜ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਕਰਨ ਆਏ ਹਾਂ ਮੀਰੀ ਪੀਰੀ ਬੰਦੀ ਛੋੜ ਮਾਲਕ ਦੇ ਚਰਨਾਂ ਵਿੱਚ, ਕਿਉਂਕਿ ਹੁਕਮ ਉਸੇ ਦਾ ਹੀ ਵਰਤਣਾ ਹੈ। ਕਲਮਾਂ ਹਿੱਲਣੀਆਂ ਨੇ ਸਿਆਸੀ ਲੋਕਾਂ ਦੀਆਂ, ਕਿਉਂਕਿ ਇਹ ਸਿਆਸੀ ਫੈਸਲੇ ਨੇ। ਸੋ ਸਾਨੂੰ ਇਹ ਜਾਣ ਲੈਣਾ ਚਾਹੀਦਾ ਵੀ ਇਹ ਇੱਕ ਸਿਆਸੀ ਫੈਸਲਾ, ਸਿਆਸੀ ਇੱਛਾ ਸ਼ਕਤੀ ਦੇ ਉੱਤੇ ਡਿਪੈਂਡ ਹੈ, ਪੋਲੀਟੀਕਲ ਵਿਲ ਹੈ। ਜੇ ਉਹ ਚਾਹੁੰਦੇ ਨੇ ਤੇ ਕਰਦੇ ਨੇ, ਨਹੀਂ ਚਾਹੁੰਦੇ ਤੇ ਉਹਨਾਂ ਭਾਵੇਂ 10 ਸਾਲ ਨਾ ਕਰਨ, ਤੇ ਇੱਕ ਉਹਨਾਂ ਦੀ ਸਿਆਸੀ ਲੋੜ ਹੈ ਜਿਹਨੂੰ ਆਪਾਂ ਸਮਝਦਿਆਂ ਹੋਇਆਂ ਉਹਨਾਂ ਨੂੰ ਜਵਾਬਦੇਹ ਬਣਾਉਣਾ ਹੈ ਕਿ ਹਾਂ ਉਹ ਜਵਾਬਦੇਹ ਹੋਣ
ਤੇ ਉਹ ਸਮਝਣ ਕਿ ਸਿੱਖ ਕੌਮ, ਸਿੱਖ ਪੰਥ ਤੇ ਇਨਸਾਫ ਪਸੰਦ ਲੋਕ ਅੱਜ ਇਸ ਗੱਲ ਦੀ ਹੱਕ ਮੰਗਦੇ ਨੇ ਕਿ ਸਾਡੇ ਜੇ ਬੰਦੀ ਸਿੰਘ ਨੇ ਰਿਹਾ ਹੋਣ। ਜੇ ਕੱਲੇ ਸਿੰਘ ਬਾਰੇ ਗੱਲ ਕਰੀਏ ਤੇ ਬਹੁਤ ਲੰਮਾ ਸਮਾਂ ਲੱਗੇਗਾ। ਮੈਂ ਬਹੁਤ ਸੰਖੇਪ ਦੇ ਵਿੱਚ, ਸਭ ਤੋਂ ਵੱਧ ਲੰਮਾ ਸਮਾਂ ਭਾਈ ਗੁਰਦੀਪ ਸਿੰਘ ਖੈੜਾ ਨੂੰ ਹੋ ਗਿਆ। 1990 ਤੋਂ ਲੈ ਕੇ ਹੁਣ ਤੱਕ ਉਹ ਨਜ਼ਰਬੰਦ ਨੇ। ਉਹਨਾਂ ਤੇ 2 ਕੇਸ ਨੇ। ਇੱਕ ਕੇਸ ਉਹਨਾਂ ਦਾ ਕਰਨਾਟਕਾ ਦਾ ਸੀ, ਇੱਕ ਦਿੱਲੀ ਦਾ ਸੀ। ਦਿੱਲੀ ਵਾਲੇ ਕੇਸ ਦੇ ਵਿੱਚ ਸਮੇਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਕਰਨਾਟਕਾ ਭੇਜ ਦਿੱਤਾ ਗਿਆ ਸੀ, ਜਿੱਥੋਂ 2015 ਦੇ ਵਿੱਚ ਉਹ ਟ੍ਰਾਂਸਫਰ ਹੋਏ ਅੰਮ੍ਰਿਤਸਰ ਜੇਲ੍ਹ 'ਚ। ਇੱਥੋਂ ਲਗਾਤਾਰ ਪੈਰੋਲ ਤੇ ਆ ਰਹੇ ਨੇ ਤੇ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਬਾਕੀ ਹੈ। ਸੋ ਜਿਹੜਾ ਨੋਟੀਫਿਕੇਸ਼ਨ ਦੀ ਗੱਲ ਵਾਰ-ਵਾਰ ਹੁੰਦੀ ਹੈ, ਮੋਦੀ ਸਰਕਾਰ ਨੇ 550 ਸਾਲਾਂ ਦੇ ਸਬੰਧ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਵਿੱਚ ਜਾਰੀ ਕੀਤਾ ਸੀ 2 ਸਾਲ ਪਹਿਲਾਂ। ਉਹਦੇ ਵਿੱਚ ਗੁਰਦੀਪ ਸਿੰਘ ਖੈੜਾ ਜੀ ਦਾ ਨਾਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ, ਉਹਨਾਂ ਨੇ ਸਿੱਧੀ ਰਿਹਾਈ ਦਾ ਆਰਡਰ ਨਹੀਂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਆਰਟੀਕਲ 72 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹਦੇ ਤਹਿਤ ਸਿੱਧੀ ਰਿਹਾਈਆਂ ਦੇ ਆਰਡਰ ਸੰਬੰਧਿਤ ਜੇਲ੍ਹਾਂ ਨੂੰ ਭੇਜ ਦੇ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਸੰਬੰਧਿਤ ਸਰਕਾਰਾਂ ਨੂੰ ਇੱਕ ਚਿੱਠੀ ਕਰ ਦਿੱਤੀ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਵੀ ਤੁਸੀਂ 161 ਦੇ ਤਹਿਤ ਜਿਹੜੀਆਂ ਪਾਵਰਾਂ ਹੈਗੀਆਂ ਨੇ ਉਹਨਾਂ ਨੂੰ ਹੀ ਵਰਤਦੇ ਹੋਏ ਇਹਨਾਂ ਦੀ ਰਿਹਾਈ ਕਰੋ। ਤੇ ਭਾਈ ਗੁਰਦੀਪ ਸਿੰਘ ਖੈੜਾ ਦੀ ਰਿਹਾਈ ਦਾ ਜਿਹੜਾ ਪਰਵਾਨਾ ਉਹ ਕਰਨਾਟਕਾ ਸਰਕਾਰ ਵੱਲੋਂ ਜਾਰੀ ਹੋਣਾ, ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਤੇ ਕੇਂਦਰ ਦੀ ਸਰਕਾਰ ਸੈਂਟਰ ਦੇ ਵਿੱਚ ਹੈ। ਤੇ ਪੰਜਾਬ ਸਰਕਾਰ ਦੇ ਇੱਥੇ ਅੰਮ੍ਰਿਤਸਰ ਜੇਲ੍ਹ ਵਾਲਿਆਂ ਨੇ ਲਗਭਗ 3 ਸਾਲ ਪਹਿਲਾਂ ਇਹਨਾਂ ਦਾ ਜਿਹੜਾ ਨਕਸ਼ਾ NOC ਕਰਕੇ ਭੇਜਿਆ ਹੋਇਆ। ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, 1995 ਤੋਂ ਲਗਾਤਾਰ ਉਹ ਬੰਦ ਨੇ। ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸਿਰਫ ਇੱਕ ਕਨਫੈਸ਼ਨ ਸਟੇਟਮੈਂਟ ਦੇ ਉੱਤੇ ਗੂਠਾ ਲਵਾ ਕੇ, ਉਹਨਾਂ ਕੋਲੋਂ ਕਨਵੈਸ਼ਨ ਲਗਾ ਕੇ ਫਾਂਸੀ ਦੀ ਸਜ਼ਾ ਕੀਤੀ। ਤੇ ਭਾਰਤ ਦੇ ਇਤਿਹਾਸ ਦਾ, ਕਾਨੂੰਨ ਦਾ ਇਹ ਪਹਿਲਾ ਹੈ ਕਿ ਜਿੱਥੇ ਮੁੱਖ ਜੱਜ ਭੁੱਲਰ ਸਾਹਿਬ ਨੂੰ ਰਿਹਾ ਕਰ ਰਿਹਾ ਸੀ, ਬਰੀ ਕਰ ਰਿਹਾ ਸੀ, ਉੱਥੇ 2 ਜੱਜਾਂ ਨੇ ਜਿਹੜੇ ਮਤਸਬੀ ਸੋਚ ਵਾਲੇ ਜੱਜ ਸੀ, ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਤੇ ਇਹਨੂੰ ਜਿਹੜਾ ਸਪਲਿਟ ਜੱਜਮੈਂਟ ਹੋਣ ਦੇ ਬਾਵਜੂਦ ਫਾਂਸੀ ਰੱਖੀ। ਤੇ ਬਾਅਦ ਦੇ ਵਿੱਚ 2013-14 ਦੇ ਵਿੱਚ ਉਹਨਾਂ ਦੀ ਫਾਂਸੀ ਜਿਹੜੀ ਹੈ ਟੁੱਟ ਕੇ ਉਮਰ ਕੈਦ ਹੋਈ। ਸੋ ਭੁੱਲਰ ਸਾਹਿਬ 2010 ਤੋਂ ਲੈ ਕੇ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਰਹਿੰਦੇ ਨੇ। 2015 'ਚ ਉਹ ਪੰਜਾਬ ਟ੍ਰਾਂਸਫਰ ਹੋਏ, ਉਸ ਤੋਂ ਬਾਅਦ ਉਹ ਲਗਾਤਾਰ ਪੈਰੋਲ ਤੇ ਆ ਰਹੇ ਨੇ। ਉਹਨਾਂ ਦੇ ਸੰਬੰਧ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਮੋਦੀ ਸਰਕਾਰ ਦਾ ਸੀ, ਉਹ ਬਿੱਟੇ ਨੇ ਸੁਪਰੀਮ ਕੋਰਟ ਰਿਟ ਪਾਤੀ ਸੀ, ਜਿਹੜੀ 9 ਦਸੰਬਰ 2021 ਨੂੰ ਖਾਰਜ ਹੋ ਗਈ। ਹੁਣ ਉਹਨਾਂ ਦਾ ਪੰਜਾਬ ਸਰਕਾਰ ਵੱਲੋਂ ਰਿਹਾਈ ਦਾ ਨਕਸ਼ਾ ਪਾਸ ਕਰਕੇ ਤੇ ਕੇਂਦਰ ਸਰਕਾਰ ਦੀ ਜਿਹੜੀ ਕਨਕਰੈਂਸੀ ਉਹ ਮਿਲ ਚੁੱਕੀ ਹੈ। ਹੁਣ ਮੋਦੀ ਸਰਕਾਰ ਦੇ ਟੇਬਲ ਦੇ ਉੱਤੇ, ਕੇਜਰੀਵਾਲ ਸਰਕਾਰ ਦੇ ਟੇਬਲ ਦੇ ਉੱਤੇ ਉਹਨਾਂ ਦੀ ਰਿਹਾਈ ਦਾ ਜਿੱਦਣ ਪਰਵਾਨਾ ਸਾਈਨ ਹੋ ਗਿਆ, ਮੁੱਖ ਮੰਤਰੀ ਦੇ ਤਹਿਤ ਮੁੱਖ ਮੰਤਰੀ ਚੇਅਰਪਰਸਨ ਹੁੰਦਾ, ਜਿਹੜਾ ਉਮਰ ਕੈਦੀ ਨੂੰ ਰਿਹਾ ਕਰਨ ਦਾ ਸੈਂਟੈਂਸ ਰਿਵਿਊ ਬੋਰਡ ਹੁੰਦਾ। ਕੇਜਰੀਵਾਲ ਚੇਅਰਪਰਸਨ ਹੈ। ਜਦੋਂ ਚਾਹੇ ਉਹ ਮੀਟਿੰਗ ਬੁਲਾ ਕੇ ਸੈਂਟੈਂਸ ਰਿਵਿਊ ਬੋਰਡ ਦੀ ਤੇ ਭੁੱਲਰ ਸਾਹਿਬ ਦੀ ਰਿਹਾਈ ਦਾ ਪਰਵਾਨਾ ਭੇਜ ਸਕਦਾ, ਪਰ ਉਹ ਅਜੇ ਤੱਕ ਇੱਥੇ ਗਰੰਟੀਆਂ ਦੇਣ 'ਚ ਬਿਜੀ ਆ। ਸਿੱਖ ਪੰਥ ਨੂੰ ਜਾਂ ਸਿੱਖਾਂ ਨੂੰ ਅਜੇ ਤੱਕ ਉਹਨੇ ਭੁੱਲਰ ਸਾਹਿਬ ਦੀ ਰਿਹਾਈ ਦੀ ਗਰੰਟੀ ਨਹੀਂ ਦਿੱਤੀ। ਜਿਹੜੇ ਬੰਦੀ ਸਿੰਘ ਨੇ ਬੇਅੰਤ ਮਰਡਰ ਕੇਸ ਦੇ, ਬਾਕੀ ਸਿੱਖ 7 ਬੰਦੀ ਸਿੰਘ ਨੇ। ਭਾਈ ਬਲਵੰਤ ਸਿੰਘ ਰਾਜੋਆਣੇ ਦਾ ਨਾਂ ਵੀ ਉਸ ਨੋਟੀਫਿਕੇਸ਼ਨ ਦੇ ਵਿੱਚ ਸੀ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਜਾਵੇ, ਉਹ ਵੀ ਅਜੇ ਤੱਕ ਲਾਗੂ ਨਹੀਂ ਹੋਇਆ। ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਰਿਟ ਪਾਈ ਸੀ, ਜਿਹਦੀ ਸੁਣਵਾਈ ਅਪ੍ਰੈਲ ਤੋਂ ਬਾਅਦ ਹੋਈ ਨਹੀਂ। ਹੁਣ ਜਨਵਰੀ ਦੀ ਕੋਈ ਤਰੀਕ ਜਿਹੜੀ ਆ ਉਹ ਬੋਲਦੀ ਆ, ਪਰ ਉੱਥੇ ਸੈਂਟਰ ਗਵਰਨਮੈਂਟ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਆਪ ਹੀ ਨੋਟੀਫਿਕੇਸ਼ਨ ਜਾਰੀ ਕੀਤਾ, ਇਹਦੇ ਮੁਤਾਬਕ ਫਾਂਸੀ ਦੀ ਸਜ਼ਾ ਤੋੜੋ। ਤਾਂ ਇਹ ਜਵਾਬ ਮੰਗਦੇ ਰਹੇ 6 ਹਫ਼ਤਿਆਂ ਦਾ, ਕਦੀ 2 ਹਫ਼ਤਿਆਂ ਦਾ ਟਾਈਮ ਲੈਂਦੇ ਰਹੇ। ਅਜੇ ਤੱਕ ਇਹਨਾਂ ਨੇ ਫੈਸਲਾ ਨਹੀਂ ਕੀਤਾ। ਸੋ ਇਹ ਕੇਂਦਰ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ 1995 ਤੋਂ ਲੈ ਕੇ ਤੇ ਹੁਣ ਤੱਕ ਲਗਾਤਾਰ ਉਹ 1.5 ਸਾਲ ਦੇ ਵਕਫੇ ਦੇ ਨਾਲ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਉਹਨਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ, ਨਾ ਉੱਥੋਂ ਦੇ ਕੈਦੀ ਆ, ਨਾ ਹਵਾਲਾਤੀ ਆ। ਉਹਨਾਂ ਦੇ ਪੰਜਾਬ ਦਾ 2 ਕੇਸ ਪੰਜਾਬ ਦੇ ਤੇ 2 ਚੰਡੀਗੜ੍ਹ ਦੇ ਪੈਂਡਿੰਗ ਨੇ। ਨਾ ਉਹਨਾਂ ਨੂੰ ਪੰਜਾਬ ਨਾ ਚੰਡੀਗੜ੍ਹ ਦੀ ਜੇਲ੍ਹ 'ਚ ਤਬਦੀਲ ਕੀਤਾ ਜਾ ਰਿਹਾ। ਉਹਨਾਂ ਦੀ ਤਬਦੀਲੀ ਪੰਜਾਬ ਸਰਕਾਰ ਦੀ ਸਹਿਮਤੀ ਤੇ ਕੇਜਰੀਵਾਲ ਸਰਕਾਰ ਦੇ ਜਿਹੜਾ ਪੱਤਰ ਭੇਜਣ ਦੇ ਨਾਲ ਹੋਣੀ ਹੈ। ਇਹ ਦੋਨੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀਆਂ ਨੇ, ਜਦਕਿ ਕਾਨੂੰਨ ਇਹ ਕਹਿੰਦਾ ਵੀ ਕੈਦੀ ਆਪਣੇ ਹੋਮ ਸਟੇਟ ਦੇ ਵਿੱਚ ਆ ਕੇ ਆਪਣੀ ਜਿਹੜੀ ਕੈਦ ਕੱਟ ਸਕਦਾ। ਸੋ ਜਿਹੜੇ ਬਾਕੀ ਸਿੰਘ ਨੇ, ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ, ਇਹ 1995 ਤੋਂ ਲਗਾਤਾਰ ਨਜ਼ਰਬੰਦ ਨੇ। ਇਹਨਾਂ ਦੇ ਉੱਤੇ ਹੋਰ ਕਦੀ ਕੋਈ ਕੇਸ ਨਹੀਂ ਹੋਇਆ। ਇਹ 2013-14 ਤੋਂ ਲਗਾਤਾਰ ਪੈਰੋਲ ਤੇ ਆ ਰਹੇ ਨੇ। ਸੋ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰਿਆਂ ਨੇ ਪਹਿਲੇ ਬੁਲਾਰਿਆਂ ਦੇ ਖਾਸ ਤੌਰ ਤੇ ਭਾਈ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਜਿਹੜੇ ਨੇ, ਉਹਨਾਂ ਨੇ ਬੜੇ ਹੀ
ਬਰੀਕੀ ਦੇ ਨਾਲ ਆਪ ਸਭ ਨੂੰ ਜਾਣੂ ਕਰਾਇਆ ਹੈ ਕਿ ਕਿਹੜੇ ਸਿੰਘ ਦਾ ਕਿੰਨਾ ਸਮਾਂ ਹੋ ਗਿਆ, ਉਹਦੀ ਰਿਹਾਈ ਹੁਣ ਕਿਸ ਜਗ੍ਹਾ ਤੇ ਜਾ ਕੇ ਰੁਕੀ ਹੋਈ ਹੈ। ਸੋ ਆਪ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਮੈਂ ਸਿਰਫ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਅਸੀਂ 2019 ਦੇ ਵਿੱਚ ਲੋਕਡਾਊਨ ਵੇਖਿਆ ਹੈ, 19-20 ਦੇ ਵਿੱਚ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈਗਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ, ਹਰ ਇੱਕ ਸੁੱਖ ਸਹੂਲਤ ਦੇ ਵਿੱਚ ਰਹਿ ਕੇ ਵੀ ਅਸੀਂ ਉਸ ਲੋਕਡਾਊਨ ਨੂੰ ਕਿਵੇਂ ਮਹਿਸੂਸ ਕੀਤਾ ਹੈਗਾ। ਸਿੱਧਾ ਕਰ ਦੋ, ਬੋਲੋ ਬੋਲੋ ਅਸੀਂ ਉਸੇ ਅਹਿਸਾਸ ਨੂੰ ਹੀ ਜਰਾ ਕੁ ਫੀਲ ਕਰੀਏ ਫਿਰ ਤੋਂ ਦੁਬਾਰੇ ਤੋਂ ਕਿ ਕਿਵੇਂ ਜੇਲ੍ਹ ਕੱਟਣੀ ਕਿੰਨੀ ਮੁਸ਼ਕਲ ਹੈਗੀ ਆ, ਜਿੱਥੇ ਕੋਈ ਸੁੱਖ ਸਹੂਲਤ ਨਹੀਂ ਆ, ਜਿੱਥੇ ਦੁੱਧ ਮੱਖਣਾ ਨਾਲ ਪਾਲੇ ਪਿਆਰੇ ਪਿਆਰੇ ਪੁੱਤਰਾਂ ਨੂੰ ਸੁੱਕੀਆਂ ਰੋਟੀਆਂ ਖਾਣੀਆਂ ਪੈਂਦੀਆਂ ਨੇ, ਬਹੇ ਪ੍ਰਸ਼ਾਦੇ ਛਕਣੇ ਪੈਂਦੇ ਨੇ। ਥੋੜਾ ਜਿਹਾ ਆਪਾਂ ਸਾਰੇ ਅਹਿਸਾਸ ਕਰਕੇ ਤੇ ਇਹ ਘਰ ਘਰ ਦੇ ਵਿੱਚੋਂ ਜਿਹੜੀ ਹੈ ਇਹ ਆਵਾਜ਼ ਬੁਲੰਦ ਕਰੀਏ। ਘਰ ਘਰ ਵਿੱਚੋਂ ਆਈ ਆਵਾਜ਼ ਬੰਦੀ ਸਿੰਘ ਕਰੋ ਆਜ਼ਾਦ। ਜਿੰਨੀ ਦੇਰ ਤੱਕ ਆਪਾਂ ਆਪਣੀ ਕੌਮ ਦਾ ਬੱਚਾ ਸੜਕਾਂ ਤੇ ਨਹੀਂ ਆ ਜਾਂਦਾ, ਉਨੀ ਦੇਰ ਮੈਨੂੰ ਨਹੀਂ ਲੱਗਦਾ ਕਿ ਇਸ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਸਰਕੇਗੀ। ਬਹੁਤ ਬਹੁਤ ਧੰਨਵਾਦ ਆ। ਅੱਜ 26 ਤਰੀਕ ਨੂੰ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਅਰਦਾਸ ਚੱਲ ਰਹੀ ਹੈਗੀ ਆ। 1996 ਦੇ ਵਿੱਚ ਜਦੋਂ ਮੇਰੀ ਸੰਗਰੂਰ ਜੇਲ੍ਹ ਤੋਂ ਰਿਹਾਈ ਹੋਈ ਸੀ ਤੇ ਨਾਲ ਦੀ ਨਾਲ ਹੀ ਜਿੱਥੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰੋਗਰਾਮ ਹੁੰਦਾ ਸੀਗਾ, ਮੇਰੀ ਕੋਸ਼ਿਸ਼ ਹੁੰਦੀ ਕਿ ਹਰ ਉਸ ਪ੍ਰੋਗਰਾਮ ਵਿੱਚ ਮਸ਼ਮੂਲੀਅਤ ਕੀਤੀ ਜਾਵੇ। ਅੱਜ ਕਿੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਸੜਕਾਂ ਤੇ ਆਪਣੇ ਬੰਦੀ ਸਿੰਘ ਭਰਾਵਾਂ ਦੀ ਰਿਹਾਈ ਦੇ ਲਈ ਜਿਹੜੇ ਆ ਗੁਰੂ ਦੇ ਦਰ ਦੇ ਉੱਤੇ ਜੋਦੜੀਆਂ ਕਰ ਰਹੇ ਹੈਗੇ ਆ। ਅਸੀਂ ਸਾਡੀ ਸਾਰੀ ਕੌਮ ਸੜਕਾਂ ਦੇ ਉੱਤੇ ਉਹਨਾਂ ਦੀ ਰਿਹਾਈਆਂ ਦੀ ਜਿਹੜੀ ਹੈਗੀ ਆ ਮੌਕੇ ਦੀ ਹਕੂਮਤ ਤੋਂ ਮੰਗ ਕਰ ਰਹੀ ਹੈਗੀ ਆ। ਪਰ ਅਸੀਂ ਗੁਰੂ ਦਾ ਦਰ ਖੜਕਾਉਣ ਆਏ ਆ, ਸ੍ਰੀ ਹਰਗੋਬਿੰਦ ਪਾਤਸ਼ਾਹ ਦਾ ਬੰਦੀ ਛੋੜ ਦਾਤੇ ਦੇ ਦਰ ਦੇ ਉੱਤੇ, ਸ੍ਰੀ ਅਕਾਲ ਤਖਤ ਸਾਹਿਬ। ਅੱਜ ਸਾਰੇ ਅਸੀਂ ਇਕੱਤਰ ਹੋਏ ਆ, ਉਹਦੇ ਦਰ ਤੇ ਆਓ ਸਾਰੇ ਰਲ ਕੇ ਅਰਦਾਸ ਕਰੀਏ ਕਿ ਬੰਦੀ ਸਿੰਘ ਜਿਹੜੇ ਆ ਉਹ ਜਲਦੀ ਤੋਂ ਜਲਦੀ ਰਿਹਾ ਹੋ ਕੇ ਆਪਣੇ ਘਰਾਂ ਪਰਿਵਾਰਾਂ ਵਿੱਚ ਵਾਪਸ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਆਪਣੇ ਇੱਧਰ ਜਿਹੜੇ ਆ ਵਿਚਾਰ। ਪ੍ਰੋਫੈਸਰ ਬਲਜਿੰਦਰ ਸਿੰਘ ਤੇ ਹੋਰ ਕਿਹੜੇ? ਭਾਈ ਨਰਾਇਣ ਸਿੰਘ ਚੌੜਾ। ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਜਾਂ ਭਾਈ ਨਰਾਇਣ ਸਿੰਘ ਜੀ ਚੌੜਾ। ਚਲੋ ਫਿਰ ਆਹ ਲਾਗੇ ਕਰ ਲਓ, ਬਾਕੀ ਭਾਵੇਂ ਦੂਰ ਰਹਿਣ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਾਰਚ ਉਹਨਾਂ 9 ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਦੱਸਣ ਲਈ ਕੀਤਾ ਜਾ ਰਿਹਾ ਹੈ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਵੀ ਕੀਤੀ ਜਾਵੇਗੀ ਕਿ ਸਿੱਖਾਂ ਦੇ ਨਾਲ ਹਿੰਦ ਸਟੇਟ ਦੇ ਵਿੱਚ ਅਨਿਆਂ ਹੋ ਰਿਹਾ। ਕਿਉਂਕਿ ਸਟੇਟ ਰੂਲ ਇਹ ਆ ਕਿ ਜਿਹਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਉਹ 14+6 ਭਾਵ 14 ਸਾਲ ਜਿਸ ਦਿਨ ਤੋਂ ਉਹ ਕਸਟਡੀ ਵਿੱਚ ਲਿਆ ਗਿਆ, ਜਿਸ ਦਿਨ ਉਹਦੀ ਗ੍ਰਿਫਤਾਰੀ ਹੋਈ ਆ, ਉਸ ਦਿਨ ਤੋਂ ਲੈ ਕੇ 14 ਸਾਲ ਉਹ ਆਪਣੀ ਸਜ਼ਾ ਕੱਟ ਲੈਂਦਾ ਤੇ ਉਸ ਦੌਰਾਨ ਉਹਨੂੰ 6 ਸਾਲ ਜਿਹੜੀ ਆ ਸਰਕਾਰੀ ਮਾਫੀ ਮਿਲ ਜਾਂਦੀ ਆ ਤੇ ਉਹਦੀ ਰਿਹਾਈ ਬਣਦੀ ਆ। ਅਗਲਾ ਹੁੰਦਾ ਨਕਸ਼ਾ ਤੋੜਨਾ ਤੇ ਉਹ ਨਕਸ਼ੇ ਦੇ ਵਾਸਤੇ ਪੰਚਾਇਤ ਤੋਂ ਲੈ ਕੇ ਪਹਿਲਾਂ ਪੰਚਾਇਤ ਨੇ ਸਿਫਾਰਿਸ਼ ਕਰਨੀ ਹੁੰਦੀ ਆ, ਉਸ ਤੋਂ ਬਾਅਦ ਥਾਣੇ ਦੇ SHO ਨੇ, ਫਿਰ DSP ਨੇ, ਫਿਰ SSP ਨੇ। ਉਹ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਪੰਚਾਇਤ ਸਿਫਾਰਿਸ਼ ਕਰ ਦਿੰਦੀ ਸੀ ਵੀ ਕੋਈ ਖਤਰਾ ਨਹੀਂ, ਲੇਕਿਨ ਜਿਹੜੀ ਪੁਲਿਸ ਸੀ ਉਹ ਲਾਅ ਐਂਡ ਆਰਡਰ ਦਾ ਖਤਰਾ ਦੱਸ ਕੇ ਤੇ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਦੇ ਨਕਸ਼ੇ ਦੇ ਵਿੱਚ ਅੜਚਣ ਬਣਦੀ ਸੀ, ਜਿਹੜਾ ਨਕਸ਼ਾ ਪ੍ਰਵਾਨ ਨਹੀਂ ਹੁੰਦਾ। ਹੁਣ ਜਦੋਂ ਉਹ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋ ਚੁੱਕੀਆਂ, ਮੋਦੀ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਆ। ਉਹ ਨੋਟੀਫਿਕੇਸ਼ਨ ਦੇ ਵਿੱਚ ਇੱਕੋ ਇੱਕ ਸਜ਼ਾਏ ਮੌਤ ਵਾਲਾ ਕੇਸ ਸੀ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਤੇ ਉਹਦੇ ਵਿੱਚ ਸ਼ਾਮਲ ਸੀ ਕਿ ਇੱਕ ਸਜ਼ਾਏ ਮੌਤ ਵਾਲਾ। ਅਖਬਾਰਾਂ ਦੇ ਵਿੱਚ ਇਹ ਗੱਲ ਆਈ ਸੀ ਕਿ ਇੱਕ ਸਜ਼ਾਏ ਮੌਤ ਵਾਲੇ ਦੀ ਵੀ ਰਿਹਾਈ ਹੋਵੇਗੀ, ਪਰ ਅੱਜ ਤੱਕ ਕੋਈ ਰਿਹਾਈ ਨਹੀਂ ਹੋਈ ਤੇ ਇਹ ਸਾਰੇ ਕੋਈ 90 ਤੋਂ ਲੈ ਕੇ ਕੋਈ 95 ਤੋਂ ਲੈ ਕੇ ਕੋਈ ਕਿਸੇ ਸਾਲ ਤੋਂ ਲੈ ਕੇ ਇਹ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਤੇ ਇਹਨਾਂ ਦੀ ਰਿਹਾਈ ਦੇ ਵਿੱਚ ਵੀ ਅੜਚਣ ਬਣੀ ਹੋਈ ਹੈ। ਸਰਕਾਰ ਕੇਜਰੀਵਾਲ ਸਾਈਨ ਕਰਨ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦੇ ਉੱਤੇ
ਉਹ ਕਿਨਾਰਾਕਸ਼ੀ ਕਰ ਰਿਹਾ ਵਾ। ਤੇ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਆ ਉਹ ਜਿਹੜੇ ਬੇਅੰਤ ਸਿੰਘ ਮਰਡਰ ਕੇਸ ਵਾਲੇ ਮੁੱਖ ਮੰਤਰੀ ਜਿਹੜਾ ਜ਼ਾਲਮ ਜਿਨ੍ਹਾਂ ਬਹੁਤ ਕਤਲੇਆਮ ਕੀਤਾ ਸੀ, ਜਿਨ੍ਹਾਂ ਨੇ ਉਹਨੂੰ ਸੋਧਾ ਲਾਇਆ, ਉਹਨਾਂ ਦੀ ਰਿਹਾਈ ਵਿੱਚ ਅੜਚਨ ਬਣਿਆ ਵਾ। ਤੇ ਇਸੇ ਤਰ੍ਹਾਂ ਹੀ ਗੁਰਦੀਪ ਸਿੰਘ ਦੀ ਰਿਹਾਈ ਦੇ ਵਿੱਚ ਕਰਨਾਟਕ ਸਰਕਾਰ ਜਿਸ ਤਰ੍ਹਾਂ ਭਾਈ ਮੰਝਪੁਰ ਸਾਹਿਬ ਨੇ ਸਪਸ਼ਟ ਲੀਗਲ ਪੁਆਇੰਟ ਦੱਸ ਦਿੱਤਾ ਸੀ, ਤੋਂ ਇਹਨਾਂ ਸਾਰਿਆਂ ਦੀ ਤੁਰੰਤ ਰਿਹਾਈ ਬਣਦੀ ਆ। ਪੂਰਾ ਸਿੱਖ ਜਗਤ ਇਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਤੇ ਉਸੇ ਵਾਸਤੇ ਅੱਜ ਦਾ ਮਾਰਚ ਕੀਤਾ ਗਿਆ। ਪੂਰੀ ਦੁਨੀਆ ਦੇ ਵਿੱਚ ਅੱਜ ਦੇ ਦਿਹਾੜੇ ਹਰ ਗੁਰਦੁਆਰੇ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਜਗਤ ਦੇ ਵਿੱਚ ਸਿੱਖਾਂ ਨੂੰ ਪਤਾ ਸੀ ਉਹਨਾਂ ਨੇ ਅਰਦਾਸ ਕੀਤੀ ਆ। ਔਰ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਬੀਰੀ ਪੀਰੀ ਦੇ ਸਥਾਨ ਦੇ ਉੱਤੇ ਵੀ ਇਹਨਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇਗੀ। ਸੋ ਇਹਨਾਂ ਦੀ ਤੁਰੰਤ ਰਿਹਾਈ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਜਿਹੜੀ ਆ ਰਿਹਾਈ ਇਹਨਾਂ ਦੀ 100% ਬਣਦੀ ਆ। ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ 2 ਸਾਲ ਪਹਿਲਾਂ ਮੋਦੀ ਸਰਕਾਰ 'ਚ, ਇਹਨਾਂ ਤਿੰਨਾਂ ਸਿੰਘਾਂ ਦਾ ਨਾਂ ਉਹਦੇ ਵਿੱਚ ਸੀ, ਪਰ ਆਖਰੀ ਪੜਾਅ ਦੇ ਉੱਤੇ ਕੋਈ ਸਿਆਸੀ ਅੜਿੱਕਾ ਸਮਝ ਦੇ ਵਿੱਚ ਆਇਆ ਵੀ ਉਹਨਾਂ ਨੇ ਇਹਨਾਂ ਤਿੰਨਾਂ ਦੀ ਜਗ੍ਹਾ ਦੇ ਉੱਤੇ ਉਹ 3 ਬੰਦਿਆਂ ਦੇ ਨਾਂ ਪਾਤੇ ਜਿਹੜੇ ਆਲਰੇਡੀ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਬੇਲਾਂ ਦੇ ਉੱਤੇ ਬਾਹਰ ਘਰਾਂ ਦੇ ਵਿੱਚ ਬੈਠੇ ਸੀ। ਸੋ ਇਹ ਤਿੰਨਾਂ ਸਿੰਘਾਂ ਦਾ ਇਹ ਕੇਸ ਹੈ। ਭਾਈ ਜਗਤਾਰ ਸਿੰਘ ਤਾਰਾ ਤੇ ਵੀ ਕੇਸ ਪੈਂਡਿੰਗ ਨੇ, ਭਾਈ ਪਰਮਜੀਤ ਸਿੰਘ ਭਿਓਰਾ ਤੇ ਵੀ ਇੱਕ ਕੇਸ ਪੈਂਡਿੰਗ ਹੈ। ਪਰ ਇਹਨਾਂ ਸਿੰਘਾਂ ਨੇ ਵੀ, ਭਾਈ ਜਗਤਾਰ ਸਿੰਘ ਤਾਰਾ ਨੇ ਸਭ ਤੋਂ ਘੱਟ ਜਿਹੜੀ 14 ਸਾਲ ਤੋਂ ਉੱਤੇ ਦੀ ਸਜ਼ਾ ਕੱਟੀ ਆ, ਉਹ ਹੋ ਗਏ ਨੇ ਕਿਉਂਕਿ ਉਹ ਲੰਮਾ ਸਮਾਂ ਰੂਪੋਸ਼ ਰਹੇ। ਭਾਈ ਪਰਮਜੀਤ ਸਿੰਘ ਭਿਓਰਾ ਦੀ ਵੀ ਜਿਹੜੀ ਆ ਉਹ 23 ਸਾਲ ਦੇ ਕਰੀਬ ਜਿਹੜੀ ਆ ਉਹ ਨਜ਼ਰਬੰਦੀ ਬਣ ਚੁੱਕੀ ਹੈ। ਸੋ ਭਾਰਤ ਦੇ ਜਿੰਨੇ ਵੀ ਜੇਲ ਮੈਨੂਅਲ ਹੈਗੇ ਨੇ ਉਹਨਾਂ ਦੇ ਮੁਤਾਬਕ ਇਹਨਾਂ ਸਾਰਿਆਂ ਕੋਈ ਵੀ ਜੇਲ ਮੈਨੂਅਲ ਲਾ ਲਓ ਇਹਨਾਂ ਦੀ ਰਿਹਾਈ ਬਣਦੀ ਆ। ਪਰ ਇਹ ਫੈਸਲੇ ਜਿਵੇਂ ਇੱਕ ਵਾਰ ਅੰਤ ਦੇ ਵਿੱਚ ਮੈਂ ਕਹਾ ਕਿ ਇਹ ਸਿਆਸੀ ਇੱਛਾ ਸ਼ਕਤੀ ਦੇ ਉੱਤੇ ਡਿਪੈਂਡ ਕਰਦੇ ਆ, ਕਿਉਂਕਿ ਆਪਣੇ ਬੰਦਿਆਂ ਨੂੰ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਤੇ ਸਰਕਾਰਾਂ ਨੇ ਭਾਵੇਂ ਉਹ ਪਹਿਲੀ ਸਰਕਾਰ ਹੋਵੇ ਬਾਦਲ ਦਲ ਦੀ, ਭਾਵੇਂ ਕੈਪਟਨ ਦੀ ਸਰਕਾਰ ਹੋਵੇ, ਇਹਨਾਂ ਨੇ ਉਹਨਾਂ ਪੁਲਿਸ ਵਾਲਿਆਂ ਨੂੰ 3-3 4-4 ਸਾਲ ਦੀ ਕੈਦ ਤੋਂ ਬਾਅਦ ਹੀ ਮਾਫੀਆਂ ਦੇ ਕੇ ਤੇ ਨੌਕਰੀਆਂ ਵੀ ਦੇ ਦਿੱਤੀਆਂ। ਪਿਛਲੀ ਕੈਪਟਨ ਸਰਕਾਰ ਨੇ 4 ਸਾਲ ਜਿਹੜੀ ਆ ਉਹ ਬੰਦੀ ਤੋਂ ਬਾਅਦ ਉਹਨਾਂ ਨੂੰ CBI ਅਦਾਲਤ ਵੱਲੋਂ ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨਾਂ ਨੂੰ ਮਾਰਨ ਦੀ ਸਜ਼ਾ ਹੋਈ ਸੀ, ਉਹਨਾਂ ਨੂੰ 4 ਸਾਲ ਦੀ ਉਮਰ ਕੈਦ ਦੀ ਸਜ਼ਾ ਹੀ ਜਿਹੜੀ ਕਰਕੇ ਉਹਨਾਂ ਨੂੰ ਰਿਹਾਈਆਂ ਤੇ ਮਾਫੀਆਂ ਦਿੱਤੀਆਂ। ਸੋ ਸਾਡੇ ਨਾਲ ਦੋਹਰੇ ਮਾਪਦੰਡ ਨੇ। ਸਰਕਾਰਾਂ ਨਾਲ ਜਿਹੜੀ ਲੜਾਈ ਆ ਉਹ ਵੱਖਰੀ ਚੱਲ ਰਹੀ ਹੈ ਤੇ ਕਾਨੂੰਨੀ ਮਾਪਦੰਡ ਜਿਹੜੇ ਆ ਉਹ ਵੀ ਅਸੀਂ ਅਦਾਲਤਾਂ ਦੇ ਵਿੱਚ ਚਲਾ ਰਹੇ ਆ, ਉਹ ਵੀ ਚਾਰਾਜੋਈ ਜਾਰੀ ਹੈ। ਤੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਕਿਉਂਕਿ ਦਾਤਾ ਬੰਦੀ ਛੋੜਨਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਠੋਲਾ ਮਾਰਨਾ ਤੇ ਉਹਨਾਂ ਨੇ ਜਿਹੜੇ ਦਸਤਖਤ ਕਰਨੇ ਨੇ। ਬਾਕੀ ਪੰਥ ਦਾ ਸੰਘਰਸ਼ ਜਿਹੜਾ ਉਹ ਲਾਮਿਸਾਲ ਜਿਹੜਾ ਜਾਰੀ ਰਹਿੰਦਾ। ਇਹ ਜਿਹੜੀਆਂ ਵਿੱਚ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਨੇ, ਜਿਹੜੇ ਕਿ ਅਸੀਂ ਬਾਹਰ ਬੈਠੇ ਆ, ਕਿ ਅਸੀਂ ਉਹਨਾਂ ਨੌਜਵਾਨਾਂ ਦੇ ਜਿਹੜੇ ਹੁਣ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਬਾਹਰ ਕਢਾਈਏ, ਕਿਉਂਕਿ ਇਹਨਾਂ ਦਾ ਆਪਣਾ ਕਾਨੂੰਨ ਹੈ। ਜਾਂ ਤਾਂ ਕਾਨੂੰਨ ਬਦਲ ਦਿਓ ਜਾਂ ਕਹਿ ਦਿਓ ਵੀ ਹਾਂ ਜਿਹਨੂੰ ਉਮਰ ਕੈਦ ਹੋ ਗਈ ਉਹ ਸਾਰੀ ਉਮਰ ਜੇਲ੍ਹ 'ਚ ਹੀ ਸੜੂਗਾ, ਫਿਰ ਆਪਣੇ ਬੰਦੇ ਪੁਲਿਸ ਵਾਲੇ ਵੀ ਸੜਨ ਤੇ ਬਾਕੀ ਦੁਨੀਆ ਵੀ ਸੜੇ, ਤਾਂ ਸਾਡੇ ਬੰਦੇ ਵੀ ਬੈਠੇ ਰਹਿਣਗੇ ਤਾਂ ਉਹ ਨਾਮ ਬਾਣੀ ਦੇ ਆਸਰੇ ਸਮਾਂ ਕੱਟ ਲੈਣਗੇ। ਪਰ ਜੇ ਤੁਸੀਂ ਆਪ ਇਹ ਕਾਨੂੰਨ ਬਣਾਇਆ ਵੀ ਆਪਣਾ ਫੈਸਲਾ ਲੈ ਕੇ ਭਾਵੇਂ 4 ਸਾਲ ਬਾਅਦ ਛੱਡ ਲਓ ਤੇ ਸਾਡੇ ਬੰਦੇ ਤੁਸੀਂ 30 ਸਾਲ ਬਾਅਦ ਵੀ ਨਾ ਛੱਡੋ। ਸੋ ਇਹ ਦੋਹਰੇ ਮਾਪਦੰਡ, ਇੱਕ ਪਨੀਰੀ ਜਿਹੜੀ ਸਾਡੇ ਨੌਜਵਾਨ ਹੁਣ ਫਿਰ ਜਾਗਰੂਕ ਹੋ ਗਏ ਨੇ, ਹੋਸ਼ ਸੰਭਲ ਕੇ ਸਮੇਂ ਦੇ ਨਾਲ ਫੈਸਲੇ ਕੀਤੇ ਜਾਣ, ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਵੀ ਹੀਲੇ ਵਸੀਲੇ ਦਿੱਤੇ ਨੇ ਸਾਰੇ ਤਿਆਗੇ ਨਹੀਂ ਸਿੱਖਾਂ ਨੇ, ਅਜੇ ਸਾਰੇ ਹੀ ਉਹ ਜਾਰੀ ਰਹਿਣਗੇ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੀਰੀ ਪੀਰੀ ਦਾ ਸਿਧਾਂਤ ਸਦਾ ਲਾਗੂ ਹੈ। ਸੋ ਆਓ ਆਪਾਂ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਸਾਰਿਆਂ ਨੇ ਬਾਅਦ ਵਿੱਚ ਅਰਦਾਸ ਵੀ ਕਰਨੀ ਹੈ। ਮੈਂ 10 ਤੋਂ 15 ਮਿੰਟ ਦਾ ਸਮਾਂ ਜਿਹੜਾ ਉਹ ਇੱਥੇ ਅਸੀਂ ਖਲੋ ਕੇ ਆਪਣਾ ਮੈਸੇਜ ਵੀ ਦੇਣਾ ਆ। ਸੋ ਉਸੇ ਤਹਿਤ ਹੀ ਸਾਡੇ ਕੋਲ 2-3 ਮੁੱਖ ਬੁਲਾਰੇ ਨੇ, ਜਿਹੜੀਆਂ ਅਲੱਗ-ਅਲੱਗ ਸ਼ਖਸੀਅਤਾਂ ਸਾਡੇ ਕੋਲ ਪਹੁੰਚੀਆਂ ਨੇ, ਉਹਨਾਂ ਨੇ ਆਪਣੇ ਵਿਚਾਰ ਰੱਖਣੇ ਨੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਸਾਰੇ ਇੱਥੇ ਇਕੱਠੇ ਰਹਿਣ। ਇਸ ਤੋਂ ਬਾਅਦ ਅਸੀਂ ਇਕੱਠਿਆਂ ਨੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਜਾਣੀ ਆ, ਔਰ ਕਿਸੇ ਨੇ ਵੀ ਕਿਸੇ ਦੇ ਨਾਲ ਕੋਈ ਹਫੜਾ ਦਫੜੀ ਜਾਂ ਧੱਕੇ ਦੇ ਨਾਲ ਅੰਦਰ ਨਹੀਂ ਜਾਣਾ। ਸਾਰੇ ਆਪਾਂ ਜੋੜੇ ਇਕੱਠੇ ਇੱਕ ਥਾਂ ਦੇ ਉੱਤੇ ਲਾ ਕੇ ਇਕੱਠੇ ਅਕਾਲ ਤਖਤ ਸਾਹਿਬ ਦੇ ਬਾਹਰ ਜਿਹੜਾ ਜਿੱਥੇ ਕਵਿਸ਼ਰੀ ਵਾਰਾਂ ਪੜ੍ਹੀਆਂ ਜਾਂਦੀਆਂ ਨੇ ਉੱਥੇ ਅਰਦਾਸ ਕਰਾਂਗੇ, ਅੰਦਰ ਮੱਥਾ ਟੇਕਾਂਗੇ, ਔਰ ਉਸ ਤੋਂ ਬਾਅਦ ਜਿਹੜਾ ਫਿਰ ਸਾਰੇ ਇਕੱਠੇ ਹੀ ਬਾਹਰ ਆਵਾਂਗੇ। ਸੋ ਉਸ ਚੀਜ਼ ਨੂੰ ਰੱਖਦੇ ਸਾਰੇ ਇੱਥੇ ਇਕੱਠੇ ਰਹੀਏ। ਸੋ ਹੁਣ ਮੈਂ ਬੇਨਤੀ ਕਰਾਂ ਬੀਬੀ ਸੰਦੀਪ ਕੌਰ ਜੀ ਨੂੰ ਕਿ ਉਹ ਆਉਣ, ਔਰ ਸਮੇਂ ਨੂੰ ਜਿਹੜਾ ਆ ਉਹ ਸਾਰੇ ਬੁਲਾਰੇ ਜਿਹੜੇ ਬੋਲਣੇ ਨੇ 2-3, ਉਹਨਾਂ ਨੂੰ ਮੇਰੀ ਇਹ ਰਿਕੁਐਸਟ ਆ ਕਿ ਉਹ ਜਿਹੜਾ ਸਮੇਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਪਣੀ ਗੱਲ ਜਿਹੜੀ ਉਹ ਕਹਿਣ। ਸੋ ਲਿਮਟ ਇਹਨਾਂ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਭਾਈ ਨਰੈਣ ਸਿੰਘ ਉਹਨਾਂ ਨੇ ਬੋਲਣਾ ਆ। ਸੋ ਉਹਨਾਂ ਤੋਂ ਬਾਅਦ ਫਿਰ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਜਾਣਾ ਹੈ। ਸੋ ਹੁਣ ਬੀਬੀ ਸੰਦੀਪ ਕੌਰ ਜੀ ਤੁਹਾਡੇ ਨਾਲ ਆਪਣੇ ਵਿਚਾਰ ਰੱਖਣਗੇ।
ਆ ਫੜ ਲਓ, ਇਹ ਉਹਨਾਂ ਦੇ ਮੀਡੀਆ ਵਾਲਿਆਂ ਆ ਫੜੋ ਨਾ, ਆ ਇਹਨੂੰ ਅਗਰ ਇੱਕ ਹੱਥ ਚਾਹ ਫੜੋ। ਅੱਜ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ 9 ਸਿੱਖ ਰਾਜਸੀ ਕੈਦੀਆਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਪਹਿਲਾ ਮਾਰਚ ਅਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਉਹਨਾਂ 9 ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਇਹ ਨੌਜਵਾਨ ਜਥੇਬੰਦੀਆਂ ਨੇ ਮੁਹਿੰਮ ਆਰੰਭ ਕੀਤੀ ਹੈ। ਇਹ ਉਹ 9 ਸਿੱਖ ਰਾਜਸੀ ਕੈਦੀ ਨੇ ਜਿਹੜੇ ਪਿਛਲੇ 20 ਸਾਲ ਤੋਂ ਵੱਧ ਇਹਨਾਂ ਨੂੰ ਭਾਰਤੀ ਸਟੇਟਾਂ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹੋਇਆਂ ਹੋ ਚੁੱਕੇ ਨੇ। ਇਹ 9 ਰਾਜਸੀ ਕੈਦੀ, ਇਹਨਾਂ ਦੀ ਰਿਹਾਈ ਨੂੰ ਲੈ ਕੇ ਪੰਥ ਨੇ ਵੱਖ-ਵੱਖ ਸਮਿਆਂ ਤੇ ਸੰਘਰਸ਼ ਆਰੰਭਿਆ। ਭਾਰਤ ਸਰਕਾਰ ਨੇ 550 ਸਾਲਾ ਗੁਰਪੁਰਬ ਮੌਕੇ ਇਹਨਾਂ ਦੀ ਰਿਹਾਈ ਲਈ ਰਸਤਾ ਪੱਧਰਾ ਕੀਤਾ, ਇੱਕ ਨੋਟੀਫਿਕੇਸ਼ਨ ਜਾਰੀ ਹੋਇਆ, ਪਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਦੇ ਉੱਤੇ ਵੀ ਕੋਈ ਅਮਲ ਨਹੀਂ ਹੋਇਆ। ਇਸ ਵੇਲੇ ਇਹ 9 ਦੇ 9 ਕੈਦੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ। ਇਹ ਰਾਜਸੀ ਕੈਦੀ ਹਨ, ਇਹ ਪ੍ਰਿਜ਼ਨਰਸ ਆਫ ਕੰਸਾਈਸ ਹਨ, ਜਿਹੜੇ ਆਤਮਾ ਦੀ ਆਵਾਜ਼ ਦੇ ਨਾਲ ਜਿਨ੍ਹਾਂ ਨੇ ਸਮਾਜ, ਪੰਥ ਅਤੇ ਆਪਣੇ ਲੋਕਾਂ ਦੇ ਲਈ ਕੁਰਬਾਨੀਆਂ ਕੀਤੀਆਂ। ਜਦੋਂ ਅਸੀਂ ਇਹਨਾਂ ਨੂੰ ਰਾਜਸੀ ਕੈਦੀ ਕਹਿੰਦੇ ਹਾਂ ਤੇ ਸਾਡਾ ਅਰਥ ਹੈ ਕਿ ਇਹਨਾਂ ਨੇ ਜਿਹੜੇ ਵੀ ਐਕਸ਼ਨ ਕੀਤੇ, ਜਿਨ੍ਹਾਂ ਕਾਰਨਾਂ ਕਰਕੇ ਇਹ ਜੇਲ੍ਹਾਂ ਵਿੱਚ ਨੇ, ਇਹਨਾਂ ਨੇ ਕੋਈ ਆਪਣੀ ਪਰਸਨਲ ਐਨਿਮਿਟੀ, ਜਾਤੀ ਦੁਸ਼ਮਣੀ ਨਹੀਂ ਕੱਢੀ। ਮਰਨ ਵਾਲਿਆਂ ਦੇ ਨਾਲ ਇਹਨਾਂ ਦੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਇਹਨਾਂ ਨੇ ਕੌਮ ਦੇ ਖਾਤਰ, ਪੰਥ ਦੀ ਖਾਤਰ, ਸਮਾਜ ਦੀ ਖਾਤਰ ਅਤੇ ਇਨਸਾਫ ਦੀ ਖਾਤਰ ਜੋ ਕੁਝ ਕੀਤਾ ਉਹ ਇਹਨਾਂ ਨੇ ਉਸ ਕਰਕੇ ਅੱਜ ਕੁਰਬਾਨੀਆਂ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ। ਇਹਨਾਂ ਦੀਆਂ ਜਿਹੜੀਆਂ ਸਫਰਿੰਗਸ ਨੇ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਨੇ। ਸੋ ਇਹ ਰਾਜਸੀ ਕੈਦੀ ਨੇ, ਇਹ ਕਿਸੇ ਮਕਸਦ ਲਈ ਅੰਦਰ ਗਏ ਨੇ, ਕਿਸੇ ਨਿੱਜੀ ਕਿਹੜ ਜਾਂ ਨਿੱਜੀ ਦੁਸ਼ਮਣੀ ਕਰਕੇ ਨਹੀਂ ਅੰਦਰ ਗਏ। ਸੋ ਇਹਨਾਂ ਦੀ ਰਿਹਾਈ ਲਈ ਸਾਰੇ ਸਮਾਜ ਦੀ, ਪੰਥ ਦੀ, ਸਿੱਖ ਜਥੇਬੰਦੀਆਂ ਦੀ ਮੋਰਲ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਦੀ ਰਿਹਾਈ ਦੇ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਈਏ। ਔਰ ਇਸੇ ਕਰਕੇ ਪੰਥ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਇਹਨਾਂ 9 ਸਿੰਘਾਂ ਦੀ ਰਿਹਾਈ ਦੇ ਲਈ ਅੱਜ ਅਰਦਾਸ ਵੀ ਕੀਤੀ ਗਈ ਹੈ ਔਰ ਮਾਰਚ ਦੇ ਰੂਪ ਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਹਨਾਂ 9 ਕੈਦੀਆਂ ਦੇ ਪ੍ਰਤੀ ਜਿਹੜਾ ਆਪਣਾ ਪੱਖਪਾਤੀ ਤੇ ਜ਼ਾਤੀ ਵਾਲਾ ਰਵੱਈਆ ਉਹਨੂੰ ਬੰਦ ਕਰੇ। ਦੇਖੋ, ਅਮੂਮਨ ਕੈਦੀਆਂ ਦੀ ਜਿਹੜੀ ਰਿਹਾਈ ਹੈ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਉਹਨਾਂ ਨੂੰ 14 ਸਾਲ ਬਾਅਦ ਉਹਨਾਂ ਦੀਆਂ ਰਿਹਾਈਆਂ ਹੋ ਜਾਂਦੀਆਂ ਨੇ। ਜਿਹੜੇ ਸੈਂਟਰਲ ਲਾਅ ਤਹਿਤ ਗ੍ਰਿਫਤਾਰ ਕੀਤੇ ਜਾਂਦੇ ਨੇ, ਉਹਨਾਂ ਦੀ 14+6 ਤੋਂ ਬਾਅਦ ਰਿਹਾਈਆਂ ਹੁੰਦੀਆਂ ਨੇ। ਪਰ ਇਹਨਾਂ ਦੀ 20 ਸਾਲ ਤੋਂ ਵੱਧ ਕੈਦ ਹੋ ਚੁੱਕੀ ਹੈ ਔਰ ਇਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਇੱਕ ਇੰਡੀਆ ਦਾ ਬਾਇਸਡ ਰਵੱਈਆ ਹੈ। ਇੰਡੀਆ ਗਵਰਨਮੈਂਟ ਜਿਹੜੀ ਹੈ ਉਹ ਵਾਇਲੇਟ ਕਰ ਰਹੀ ਹੈ ਪ੍ਰਿਜ਼ਨਰਸ ਨੋਰਮਸ ਨੂੰ, ਜਿਹੜੇ ਨੋਰਮ ਨੇ ਜਿਹੜੇ ਆਮ ਸਾਰਿਆਂ ਦੇ ਉੱਤੇ ਤੈਅ ਕੀਤੇ ਜਾਂਦੇ ਨੇ। ਜਦੋਂ ਅਦਾਲਤ ਉਮਰ ਕੈਦ ਦੀ ਸਜ਼ਾ ਦਿੰਦੀ ਹੈ ਤਾਂ ਉਸ ਤੋਂ ਬਾਅਦ ਐਗਜ਼ੈਕਟਿਵ ਜਿਹੜੀ ਹੈ ਉਹਨੂੰ 14 ਸਾਲ ਬਾਅਦ ਰਿਹਾ ਕਰਦੀ ਹੈ। ਪਰ ਭਾਰਤ ਸਰਕਾਰ ਇਹਨਾਂ ਦੀ ਰਿਹਾਈਆਂ ਦੇ ਉੱਤੇ ਰੋਕ ਲਗਾ ਕੇ ਬੈਠੀ ਹੈ, ਅਨਐਲਾਨੀ ਰੋਕ ਹੈ। ਆਪ ਦੀ ਜਿਹੜੀ ਦਿੱਲੀ ਗਵਰਨਮੈਂਟ ਹੈ ਉਹਦੀ ਟੇਬਲ ਦੇ ਉੱਤੇ, ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਫਾਈਲ ਪਈ ਹੈ, ਉਹ ਸਾਈਨ ਨਹੀਂ ਕਰ ਰਹੇ। ਇਸ ਦੇ ਬਾਵਜੂਦ ਕਿ ਮੁੱਖ ਮੰਤਰੀ ਕੇਜਰੀਵਾਲ ਹਰ ਰੋਜ਼ ਪੰਜਾਬ ਆ ਕੇ ਲੋਕਾਂ ਨੂੰ ਭਰਮਾਉਣ ਲਈ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਵਾਅਦੇ ਕਰ ਰਹੇ ਨੇ। ਪਰ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ, ਜਿਹੜੀ ਉਹਨਾਂ ਦੇ ਧਿਆਨ ਵਿੱਚ ਵੀ ਹੈ, ਉਹ ਉਸ ਪ੍ਰਤੀ ਆਪਣਾ ਜਿਹੜਾ ਇੱਕ ਬੇਰੁਖੀ ਵਾਲਾ ਰਵੱਈਆ ਅਖਤਿਆਰ ਕਰ ਰਹੇ ਨੇ। ਸੋ ਅੱਜ ਜਿਹੜੀ ਸਾਡੀ ਇਹ ਆਵਾਜ਼ ਹੈ, ਇਹ ਉਹਨਾਂ ਸਾਰਿਆਂ ਦੀ ਰਿਹਾਈ ਦੀ ਆਵਾਜ਼ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਨੇ। ਉਹਨਾਂ ਦੇ ਲਈ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਵੀ। ਭਾਈ ਸਾਹਿਬ, ਜਿਹੜਾ ਤੁਸੀਂ ਸੰਘਰਸ਼ ਦੀ ਗੱਲ ਕੀਤੀ ਹੈ, ਜਿੱਥੇ ਅੱਜ ਅਸੀਂ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ, ਅੱਜ ਬਾਪੂ ਸੂਰਤਾ ਸਿੰਘ ਜੀ ਲੰਮਾ ਸਮਾਂ 7 ਸਾਲ ਹੋ ਗਏ ਉਹ ਸੰਘਰਸ਼ ਕਰ ਰਹੇ ਆ, ਤੇ ਉਹਨਾਂ ਵਾਸਤੇ ਵੀ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ, ਪਿਛਲੀਆਂ ਸਰਕਾਰਾਂ ਨੇ, ਉਹਨਾਂ ਦਾ ਕੀ ਕਹਿਣਾ ਚਾਹੋਗੇ? ਇਹਨਾਂ ਸਿੰਘਾਂ ਦੀ ਰਿਹਾਈ ਲਈ ਮੈਂ ਪਹਿਲਾਂ ਹੀ ਕਿਹਾ ਕਿ ਵੱਖ-ਵੱਖ ਸਮਿਆਂ ਦੇ ਵਿੱਚ ਗੁਰਬਖਸ਼ ਸਿੰਘ ਤੋਂ ਸਟਾਰਟ ਹੋ ਕੇ ਬਾਪੂ ਸੂਰਤ ਸਿੰਘ ਤੋਂ ਲੈ ਕੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਸੰਘਰਸ਼ ਹੋ ਚੁੱਕਾ ਹੈ। ਇਸੇ ਕਰਕੇ ਹੀ ਪਿਛਲੇ 2 ਸਾਲ ਪਹਿਲਾਂ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਹਦੇ ਵਿੱਚ ਵੀ ਕਾਨੂੰਨੀ ਅੜਿੱਕਾ ਡਾਇਆ ਗਿਆ। ਅਸੀਂ ਸਮਝਦੇ ਹਾਂ ਕਿ ਜਿਹੜਾ ਕਾਨੂੰਨੀ ਅੜਿੱਕਾ ਵੀ 2 ਸਾਲ ਪਹਿਲਾਂ ਡਾਇਆ ਗਿਆ ਉਹ ਵੀ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਡਾਇਆ ਗਿਆ। ਪਰ ਹੁਣ ਅਸੀਂ ਕਹਿੰਦੇ ਹਾਂ ਕਿ ਉਹ ਲੀਗਲ ਜਿਹੜਾ ਹਰਡਲ ਸੀ, ਜਿਹੜਾ ਕਾਨੂੰਨੀ ਅੜਿੱਕਾ ਸੀ, ਉਹ ਵੀ ਦੂਰ ਹੋ ਚੁੱਕਾ ਹੈ, ਕਿਉਂਕਿ ਮਨਜਿੰਦਰ ਸਿੰਘ ਬਿੱਟੇ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੋਇਆ ਹੈ। ਹੁਣ ਬੜਾ ਸਪਸ਼ਟ ਪੋਲੀਟੀਕਲ ਵਿਲ ਦੀ ਲੋੜ ਹੈ, ਪੋਲੀਟੀਕਲ ਡਿਸੀਜਨ ਦੀ ਲੋੜ ਹੈ।
ਭਾਈ ਬਲਵੰਤ ਸਿੰਘ ਰਾਜੋਆਨੇ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਉਸ ਨੋਟੀਫਿਕੇਸ਼ਨ ਰਾਹੀਂ ਲਾਈਫ ਸੈਂਟੈਂਸ ਦੇ ਵਿੱਚ ਕਮਿਊਟ ਕਰਨ ਦੇ ਆਰਡਰ ਸੀਗੇ, ਉਹ ਵੀ ਨਹੀਂ ਹਾਲੇ ਤੱਕ ਕੀਤੀ ਗਈ। ਪੋਲੀਟੀਕਲ ਵਿਲ ਦੀ ਮੈਂ ਜਦੋਂ ਕਹਿੰਦਾ ਲੋੜ ਹੈ ਤੇ ਇੰਡੀਅਨ ਸਟੇਟ ਦੇ ਪੋਲੀਟੀਕਲ ਵਿਲ ਦੀ ਲੋੜ ਹੈ, ਔਰ ਉਹ ਇਸ ਵੇਲੇ ਇਹਨਾਂ ਰਿਹਾਈਆਂ ਦੇ ਉੱਤੇ ਬੈਠ ਕੇ ਇਹਨਾਂ 9 ਰਾਜਸੀ ਕੈਦੀਆਂ ਨੂੰ ਗੈਰ ਹਿਰਾਸਤ ਦੇ ਵਿੱਚ ਆਪਣੇ ਰੱਖ ਰਿਹਾ। ਅਸੀਂ ਕਹਿੰਦੇ ਹਾਂ ਕਿ ਉਹ ਆਪਣੀ ਗੈਰ ਹਿਰਾਸਤ 'ਚੋਂ ਇਹਨਾਂ ਦੀਆਂ ਰਿਹਾਈਆਂ ਕਰਾਵੇ। ਭਾਈ ਜਗਤਾਰ ਸਿੰਘ ਹਵਾਲਾ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਭਾਈ ਜਗਤਾਰ ਸਿੰਘ ਹਵਾਲਾ, ਬੰਦੀ ਸਿੰਘ, ਭਾਈ ਜਗਤਾਰ ਸਿੰਘ ਹਵਾਲਾ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਬੰਦੀ ਸਿੰਘ, ਭਾਈ ਜਗਤਾਰ ਸਿੰਘ ਹਵਾਲਾ, ਬੰਦੀ ਸਿੰਘ, ਸੋ ਇਹ ਦੇਖ ਸਕਦੇ ਹੋ ਤੁਸੀਂ, ਕਿਉਂਕਿ ਸੰਵਿਧਾਨ 'ਚ ਲਿਖਿਆ ਹੈ ਕਿ ਕਿਸੇ ਵੀ ਕੈਦ ਭੋਗ ਚੁੱਕੇ ਕੈਦੀ ਨੂੰ ਅੰਦਰ ਰੱਖਣਾ ਨਾਜਾਇਜ਼ ਹੈ, ਉਹਨੂੰ ਕੈਦ ਕਰਕੇ ਰੱਖਣਾ ਨਾਜਾਇਜ਼ ਹੈ। ਸੋ ਅੱਜ ਅਸੀਂ ਕੁਝ ਨਾਜਾਇਜ਼ ਨਹੀਂ ਮੰਗਣ ਆਏ, ਉਹਨਾਂ ਨੂੰ ਉਧਰੋਂ ਛੱਡਣਾ, ਕੈਦ ਵਿੱਚੋਂ ਛੱਡਣਾ। ਕੁੱਲ ਭਾਰਤ ਦੇ ਵਿੱਚੋਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਕੈਦ ਭੋਗ ਚੁੱਕੇ ਸਿੱਖ ਬੰਦਿਆਂ ਨੂੰ ਰਿਹਾ ਕਰਨਾ ਜਾਇਜ਼ ਹੈ। ਸੋ ਅੱਜ ਅਸੀਂ ਇੱਕ ਜਾਇਜ਼ ਮੰਗ ਲੈ ਕੇ ਆਏ ਹਾਂ ਤੇ ਜੋ ਨੋਟੀਫਿਕੇਸ਼ਨ 550ਵੇਂ ਗੁਰਪੁਰਬ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਤੇ ਸੁਪਰੀਮ ਕੋਰਟ ਨੇ ਇਸ਼ੂ ਕੀਤੀ ਸੀ ਤੇ ਉਹਨਾਂ ਨੂੰ ਹੀ ਅਸੀਂ ਕਹਿ ਰਹੇ ਹਾਂ, ਅੱਜ ਬੇਨਤੀ ਵੀ ਕਰ ਰਹੇ ਹਾਂ, ਨਾਲੇ ਸਰਕਾਰ ਨੂੰ ਵੀ ਸਖਤ ਰੂਪ ਦੇ ਵਿੱਚ ਅਸੀਂ ਇਹ ਅਪੀਲ ਕਰ ਰਹੇ ਹਾਂ ਕਿ ਰਿਹਾ ਜਿਨ੍ਹਾਂ ਦੀ ਰਿਹਾਈ ਅੱਜ ਪੈਂਡਿੰਗ ਹੈ, ਜੋ ਲੀਗਲ ਹੈ ਉਹ ਕਰੋ। ਕਿਉਂ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ? ਭਾਵੇਂ 1984 ਹੋ ਜਾਏ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਦੇ ਹਾਲਾਤ ਹੋ ਜਾਣ, ਜਿੱਥੇ ਸਿੱਖਾਂ ਦੀ ਗੱਲ ਆਉਂਦੀ ਹੈ ਉਹ ਜਾਇਜ਼ ਨੂੰ ਵੀ ਨਾਜਾਇਜ਼ ਸ਼ੋਅ ਕਰ ਦਿੰਦੀ ਹੈ ਸਰਕਾਰ। ਭਾਵੇਂ ਉਹ ਦਿੱਲੀ ਦੀ ਕੇਜਰੀਵਾਲ ਸਰਕਾਰ ਹੋਵੇ,
ਭਾਵੇਂ ਉਹ ਸੈਂਟਰ ਦੀ ਮੋਦੀ ਸਰਕਾਰ ਹੋਵੇ, ਜਦੋਂ ਸਿੱਖਾਂ ਦਾ ਮਸਲਾ ਆਉਂਦਾ ਹੈ, ਕਿਸੇ ਵੀ ਜਾਇਜ਼ ਚੀਜ਼ ਨੂੰ, ਜਿਵੇਂ ਕਿ ਇਹ ਸਿੱਖ 9 ਜਿਹੜੇ ਹੈ ਬੰਦੀ ਨੇ, ਇਹਨਾਂ ਦੀ ਰਿਹਾਈ ਜਾਇਜ਼ ਹੈ, ਪਰ ਉਹਨੂੰ ਵੀ ਨਾਜਾਇਜ਼ ਕਰਕੇ ਸ਼ੋਅ ਕਰ ਦਿੱਤਾ ਜਾਂਦਾ ਤੇ ਸਿੱਖਾਂ ਨੂੰ ਸੰਘਰਸ਼ ਕਰਨਾ ਚਾਹੁੰਦਾ। ਇਹ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਸਿੱਖ ਕੌਮ ਇੱਕ ਬਹੁਤ ਸੰਘਰਸ਼ਮਈ ਕੌਮ ਹੈ। ਸੰਘਰਸ਼ ਚੋਂ ਅਸੀਂ ਪੈਦਾ ਹੋਏ ਹਾਂ ਤੇ ਸੰਘਰਸ਼ ਨਾਲ ਕਿਸਾਨੀ ਮੋਰਚਾ ਵੀ ਫਤਿਹ ਕੀਤਾ ਹੈ। ਇਸੇ ਤਰੀਕੇ ਅਸੀਂ ਜਿਹੜਾ ਹੈ ਇਹ 9 ਸਿੱਖ ਬੰਦੀਆਂ ਨੂੰ ਰਿਹਾਈ ਕਰਨ ਦਾ ਜੋ ਅੱਜ ਮੋਰਚਾ ਕਹਿ ਲਓ, ਇੱਕ ਮੂਵਮੈਂਟ ਕਹਿ ਲਓ, ਇਹਨੂੰ ਅਸੀਂ ਜ਼ਰੂਰ ਫਤਿਹ ਕਰਕੇ ਤੇ ਇਹ ਚੜ੍ਹਦੀ ਕਲਾ ਦਾ ਇੱਧਰ ਆਪਾਂ ਅਰਦਾਸ ਵੀ ਕਰਨ ਆਏ ਹਾਂ ਤੇ ਸਮੂਹ ਸਿੱਖ ਜਿਹੜੀ ਸੰਗਤਾਂ ਨੇ ਜਿਹੜੀਆਂ ਮੱਥਾ ਵੀ ਟੇਕ ਕੇ ਆ ਰਹੀਆਂ ਨੇ ਸ਼੍ਰੀ ਹਰਮੰਦਰ ਸਾਹਿਬ ਤੋਂ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਕੋਈ ਵਿਅਕਤੀਗਤ ਮਾਮਲਾ ਨਹੀਂ, ਇਹ ਕੋਈ ਪਰਿਵਾਰਕ ਮਾਮਲਾ ਨਹੀਂ। ਸਿੱਖ ਪੰਥ ਪਰਿਵਾਰ ਜ਼ਰੂਰ ਹੈ, ਪਰ ਕਿਸੇ ਦੇ ਇੱਕ ਦੇ ਪਰਿਵਾਰ ਦਾ ਮਾਮਲਾ ਨਹੀਂ, ਪੂਰੇ ਸਿੱਖ ਪੰਥ ਦਾ ਜਿਹੜਾ ਹੈ ਉਹ ਮਾਮਲਾ ਹੈ। ਸੋ ਇਸ ਕਰਕੇ ਆਪਾਂ ਸਾਰੇ ਇਕੱਤਰ ਹੋ ਕੇ ਤੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਜਾਣਾ ਹੈ ਤੇ ਉਧਰ ਜਾਣ ਕੇ ਤੇ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਰਿਹਾਈ ਦੀ। ਨਾਲੇ ਸਰਕਾਰ ਨੂੰ ਇਹ ਅਪੀਲ ਕਰ ਦੇਣੀ ਚਾਹੁੰਦੇ ਆ ਕਿ ਜਾਇਜ਼ ਕਰਨ ਦਾ ਜੁਰਤ ਰੱਖੋ। ਜੇ ਨਾਜਾਇਜ਼ ਤੁਸੀਂ ਕਹਿੰਦੇ ਹੋ ਕਿ ਨਾ ਕਰੋ, ਸਿੱਖ ਕਦੀ ਨਾਜਾਇਜ਼ ਨਹੀਂ ਕਰਦਾ। ਅਸੀਂ ਜਾਇਜ਼ ਆਪਣੀ ਮੰਗ ਰੱਖ ਰਹੇ ਹਾਂ। ਇਹ ਸਿੱਖ ਬੰਦੀ 9 ਸਿੱਖ ਬੰਦੀ ਆਪਣੀ ਕੈਦ ਭੋਗ ਚੁੱਕੇ ਨੇ, ਫਿਰ ਵੀ ਇਹਨਾਂ ਨੂੰ ਕੈਦ ਵਿੱਚ ਰੱਖਿਆ ਹੋਇਆ ਨਾਜਾਇਜ਼ ਹੈ। ਸੋ ਸਰਕਾਰ ਨੂੰ ਮੈਂ ਕਹਿਣਾ, ਜੇ ਪੰਜਾਬੀ ਨਹੀਂ ਸਮਝ ਆਉਂਦੀ, ਇੰਗਲਿਸ਼ 'ਚ ਕਹਿ ਦੇਣਾ ਹੈਵ ਗਟਸ ਟੂ ਪਰਫਾਰਮ ਅ ਲੀਗਲ, take legal action. The legal step over here is to release the Sikh prisoners who have completed their sentences respectively. So ਇਸ ਕਰਕੇ ਸਮੁੱਚੇ ਸਿੱਖ ਸਮਾਜ ਵੱਲੋਂ, ਸਮੁੱਚੇ ਜਿਹੜੀ ਹੈ ਸਿੱਖ ਸੰਗਤ ਵੱਲੋਂ ਮੈਂ ਇਹ ਬੇਨਤੀ ਵੀ ਕਰ ਦੇਣੀ ਚਾਹੁੰਦਾ। ਨਾਲੇ ਮੈਂ ਸਰਕਾਰ ਨੂੰ ਇਹ ਅਪੀਲ ਕਰ ਦੇਣੀ ਚਾਹੁੰਦਾ ਕਿ ਜੋ ਜਾਇਜ਼ ਆ ਉਹਨੂੰ ਕਰਨ ਦਾ ਜਿਹੜਾ ਆ ਉਹ ਹਿੰਮਤ ਰੱਖਣ। ਅਗਲਾ ਪ੍ਰੋਗਰਾਮ ਤੁਸੀਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਫੜ ਲਓ, ਬੈਠ ਜਾਓ ਭਾਜੀ ਇੱਥੇ। ਅੱਜ ਅਸੀਂ ਇੱਥੇ ਸਿੱਖ ਯੂਥ ਆਫ ਪੰਜਾਬ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਬਾਕੀ ਸਹਿਯੋਗੀ ਜਥੇਬੰਦੀਆਂ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਗੁਰਦੁਆਰਾ ਸੰਤੋਖਸਰ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਮਾਰਚ ਕੀਤਾ ਹੈ, ਜਿੱਥੇ ਹੁਣ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਰਦਾਸ ਕਰਨੀ ਆ। ਮੈਂ ਬਹੁਤਾ ਸਮਾਂ ਨਾ ਲੈਂਦੇ ਸਿਰਫ ਇੱਕ ਗੱਲ ਕਹਿ ਕੇ ਉਸ ਤੋਂ ਬਾਅਦ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ, ਜਿਹੜੇ ਕਿ ਇਹਨਾਂ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਦੇ ਨੇ, ਉਹਨਾਂ ਨੂੰ ਬੇਨਤੀ ਕਰਨੀ ਆ ਕਿ ਉਹ 2 ਮਿੰਟ ਵਾਸਤੇ ਆ ਕੇ ਤੇ ਇਹਨਾਂ ਦੀ ਜਿਹੜੀ ਲੀਗਲ ਕੇਸ ਆ ਸਾਰਾ, ਜਾਂ ਕਿਸ ਤਰੀਕੇ ਦੇ ਨਾਲ ਕਿਹੜਾ ਕੇਸ ਕਿੱਥੇ ਅੜਿਆ ਪਿਆ ਆ, ਉਹ ਜਿਹੜਾ ਸੰਗਤਾਂ ਨੂੰ ਇੱਕ ਵਾਰੀ ਐਕਸਪਲੇਨ ਕਰਨ। ਖਾਸ ਤੌਰ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਕਾਨੂੰਨੀ ਅੜਚਣ ਸਾਰੀ ਦੂਰ ਹੋ ਚੁੱਕੀ ਆ, ਇਸ ਟਾਈਮ ਉਹਨਾਂ ਦੀ ਫਾਈਲ ਜਿਹੜੀ ਆ ਉਹ ਕੇਜਰੀਵਾਲ ਦੇ ਟੇਬਲ ਦੇ ਉੱਤੇ, ਦਿੱਲੀ ਸਰਕਾਰ ਦੇ ਟੇਬਲ ਦੇ ਉੱਤੇ ਪਈ, ਉਹਨਾਂ ਨੇ ਸਾਈਨ ਕਰਕੇ ਤੇ ਅੱਗੇ ਉਹ ਫਾਈਲ ਤੋਰਨੀ ਆ। ਸੋ ਇਹਨਾਂ ਨੂੰ ਰਿਹਾ ਕਰਨ ਦੇ ਲਈ ਕਾਨੂੰਨੀ ਅੜਚਣਾਂ ਜਿਹੜੀਆਂ ਨੇ ਉਹ ਦੂਰ ਨੇ ਬਹੁਤੇ ਸਿੰਘਾਂ ਦੀਆਂ। ਸਿਰਫ ਪੋਲੀਟੀਕਲ ਵਿਲ ਦੀ ਜ਼ਰੂਰਤ ਆ, ਰਾਜਨੀਤਿਕ ਇਹਨਾਂ ਦੇ ਇੱਛਾ ਸ਼ਕਤੀ ਦੀ ਜ਼ਰੂਰਤ ਆ ਕਿ ਉਹ ਜਿਵੇਂ ਮੇਰੇ ਤੋਂ ਪਹਿਲਾਂ ਕਹਿ ਕੇ ਹਟੇ ਨੇ ਕਿ ਸੱਚ ਦੇ ਨਾਲ ਖਲੋਣ ਤੇ ਆਪਣੀ ਜਿਹੜੀ ਸਹੀ ਇਹਨਾਂ ਦੇ ਜਿਹੜੇ ਰਾਈਟਸ ਆ ਉਹ ਇਹਨਾਂ ਨੂੰ ਡਿਲੀਵਰ ਕਰਨ। ਇਹਨਾਂ ਦੇ ਨਾਲ ਜਸਟਿਸ ਜਿਹੜਾ ਉਹ ਕੀਤਾ ਜਾਵੇ। ਸਾਰੇ ਸਿੰਘਾਂ ਨੇ ਲਗਭਗ 2 ਦਹਾਕਿਆਂ ਤੋਂ ਵੱਧ ਕੈਦ ਕੱਟ ਚੁੱਕੇ ਨੇ। ਸੋ ਉਹਨਾਂ ਸਾਰਿਆਂ ਦੀ ਰਿਹਾਈ ਦਾ ਜਿਹੜਾ ਟੈਕਨੀਕਲ ਕੇਸ ਕਿੱਥੇ ਖੜਾ ਆ ਇਸ ਟਾਈਮ, ਕਿਹੜਾ ਸਟੈਪ ਕਰਨਾ ਬਣਦਾ ਆ, ਉਸ ਦੇ ਲਈ ਮੈਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਸਾਹਿਬ ਨੂੰ ਬੇਨਤੀ ਕਰਾਂਗਾ, ਜਿਹੜੇ ਕਿ ਇਹਨਾਂ ਸਿੰਘਾਂ ਦਾ ਕੇਸਾਂ ਦੀ ਪੈਰਵਾਈ ਕਰਦੇ ਆ, ਕਿ ਉਹ ਕੁਝ ਲਿਮਟਿਡ ਸਮੇਂ ਦੇ ਵਿੱਚ ਇਹਨਾਂ ਦੀ ਜਿਹੜੀ ਜੋ ਸਾਰਾ ਕੇਸ ਹੈ ਉਹ ਸਾਰੀ ਸੰਗਤ ਨੂੰ ਦੱਸਣ, ਔਰ ਉਸ ਤੋਂ ਬਾਅਦ ਫਿਰ ਆਪਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਰਦਾਸ ਵੀ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਅੱਜ ਸਾਰੇ ਸਤਿਗੁਰੂ ਧੰਨ ਧੰਨ ਗੁਰੂ ਰਾਮਦਾਸ ਦੇ ਚਰਨਾਂ 'ਚ, ਧੰਨ ਧੰਨ ਮੀਰੀ ਪੀਰੀ ਦੇ ਮਾਸ ਸ੍ਰੀ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨ ਆਏ ਹਾਂ, ਜੋ ਕਿ ਸਿੱਖ ਹੋਣ ਦੇ ਨਾਤੇ ਸਭ ਤੋਂ ਸਾਡਾ ਫਰਜ਼ ਵੀ ਹੈ ਤੇ ਸਾਡੇ ਕੋਲ ਇਸ ਤੋਂ ਵੱਡੀ ਕੋਈ ਚੀਜ਼ ਨਹੀਂ ਹੈ ਕਿ ਜੋ ਅਸੀਂ ਕਰ ਸਕੀਏ। ਜੋ ਜ਼ਾਲਮ ਹਕੂਮਤਾਂ ਨੇ ਕਰਨਾ ਹੈ ਉਹ ਉਹਨਾਂ ਦਾ ਆਪਣਾ ਦੀਨ ਇਮਾਨ ਹੈ ਕਿ ਉਹ ਆਪਣੇ ਬਣਾਏ ਹੋਏ ਕਾਨੂੰਨ ਮੁਤਾਬਕ ਵੀ ਕੋਈ ਕੰਮ ਕਰਦੇ ਨੇ ਜਾਂ ਉਹ ਤੋਂ ਬਿਯੋਂਡ ਜਾਂਦੇ ਨੇ। 1950 ਤੋਂ ਲੈ ਕੇ ਭਾਰਤੀ ਸੰਵਿਧਾਨ ਦੇ ਬਣਨ ਤੇ ਲਾਗੂ ਹੋਣ ਤੋਂ ਲੈ ਕੇ ਹੁਣ ਤੱਕ ਸਿੱਖਾਂ ਦੇ ਨਾਲ ਹਮੇਸ਼ਾ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਗਏ ਨੇ, ਭਾਵੇਂ ਸਿਆਸੀ ਤੌਰ ਤੇ ਭਾਵੇਂ ਅਦਾਲਤੀ ਤੌਰ ਦੇ ਉੱਤੇ।
ਅੱਜ ਆਪਾਂ ਸਾਰੇ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ ਜੋ ਦੁਨੀਆ ਭਰ ਦੇ ਵਿੱਚ ਇੱਕ ਕਾਲ ਦਿੱਤੀ ਗਈ ਸੀ ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨ ਦੀ, ਉਹਦੇ ਤਹਿਤ ਆਪਾਂ ਅੱਜ ਅਕਾਲ ਤਖਤ ਸਾਹਿਬ ਅਰਦਾਸ ਬੇਨਤੀ ਕਰਨ ਆਏ ਹਾਂ ਮੀਰੀ ਪੀਰੀ ਬੰਦੀ ਛੋੜ ਮਾਲਕ ਦੇ ਚਰਨਾਂ ਵਿੱਚ, ਕਿਉਂਕਿ ਹੁਕਮ ਉਸੇ ਦਾ ਹੀ ਵਰਤਣਾ ਹੈ। ਕਲਮਾਂ ਹਿੱਲਣੀਆਂ ਨੇ ਸਿਆਸੀ ਲੋਕਾਂ ਦੀਆਂ, ਕਿਉਂਕਿ ਇਹ ਸਿਆਸੀ ਫੈਸਲੇ ਨੇ। ਸੋ ਸਾਨੂੰ ਇਹ ਜਾਣ ਲੈਣਾ ਚਾਹੀਦਾ ਵੀ ਇਹ ਇੱਕ ਸਿਆਸੀ ਫੈਸਲਾ, ਸਿਆਸੀ ਇੱਛਾ ਸ਼ਕਤੀ ਦੇ ਉੱਤੇ ਡਿਪੈਂਡ ਹੈ, ਪੋਲੀਟੀਕਲ ਵਿਲ ਹੈ। ਜੇ ਉਹ ਚਾਹੁੰਦੇ ਨੇ ਤੇ ਕਰ ਦੇਣ, ਨਹੀਂ ਚਾਹੁੰਦੇ ਤੇ ਉਹਨਾਂ ਭਾਵੇਂ 10 ਸਾਲ ਨਾ ਕਰਨ। ਤੇ ਇੱਕ ਉਹਨਾਂ ਦੀ ਸਿਆਸੀ ਲੋੜ ਹੈ ਜਿਹਨੂੰ ਆਪਾਂ ਸਮਝਦਿਆਂ ਹੋਇਆਂ ਉਹਨਾਂ ਨੂੰ ਜਵਾਬਦੇਹ ਬਣਾਉਣਾ ਹੈ ਕਿ ਹਾਂ ਉਹ ਜਵਾਬਦੇਹ ਹੋਣ ਤੇ ਉਹ ਸਮਝਣ ਕਿ ਸਿੱਖ ਕੌਮ, ਸਿੱਖ ਪੰਥ ਤੇ ਇਨਸਾਫ ਪਸੰਦ ਲੋਕ ਅੱਜ ਇਸ ਗੱਲ ਦੀ ਹੱਕ ਮੰਗਦੇ ਨੇ ਕਿ ਸਾਡੇ ਜੇ ਬੰਦੀ ਸਿੰਘ ਨੇ ਰਿਹਾ ਹੋਣ। ਜੇ ਕੱਲੇ ਸਿੰਘ ਬਾਰੇ ਗੱਲ ਕਰੀਏ ਤੇ ਬਹੁਤ ਲੰਮਾ ਸਮਾਂ ਲੱਗੇਗਾ। ਮੈਂ ਬਹੁਤ ਸੰਖੇਪ ਦੇ ਵਿੱਚ, ਸਭ ਤੋਂ ਵੱਧ ਲੰਮਾ ਸਮਾਂ ਭਾਈ ਗੁਰਦੀਪ ਸਿੰਘ ਖੈੜਾ ਨੂੰ ਹੋ ਗਿਆ। 1990 ਤੋਂ ਲੈ ਕੇ ਹੁਣ ਤੱਕ ਉਹ ਨਜ਼ਰਬੰਦ ਨੇ। ਉਹਨਾਂ ਤੇ 2 ਕੇਸ ਨੇ। ਇੱਕ ਕੇਸ ਉਹਨਾਂ ਦਾ ਕਰਨਾਟਕਾ ਦਾ ਸੀ, ਇੱਕ ਦਿੱਲੀ ਦਾ ਸੀ। ਦਿੱਲੀ ਵਾਲੇ ਕੇਸ ਦੇ ਵਿੱਚ ਸਮੇਂ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ। ਬਾਅਦ ਦੇ ਵਿੱਚ ਉਹਨਾਂ ਨੂੰ ਕਰਨਾਟਕਾ ਭੇਜ ਦਿੱਤਾ ਗਿਆ ਸੀ, ਜਿੱਥੋਂ 2015 ਦੇ ਵਿੱਚ ਉਹ ਟ੍ਰਾਂਸਫਰ ਹੋਏ ਅੰਮ੍ਰਿਤਸਰ ਜੇਲ੍ਹ 'ਚ। ਇੱਥੋਂ ਲਗਾਤਾਰ ਪੈਰੋਲ ਤੇ ਆ ਰਹੇ ਨੇ ਤੇ ਉਹਨਾਂ ਦੀ ਰਿਹਾਈ ਜਿਹੜੀ ਹੈ ਉਹ ਬਾਕੀ ਹੈ। ਸੋ ਜਿਹੜਾ ਨੋਟੀਫਿਕੇਸ਼ਨ ਦੀ ਗੱਲ ਵਾਰ-ਵਾਰ ਹੁੰਦੀ ਹੈ, ਮੋਦੀ ਸਰਕਾਰ ਨੇ 550 ਸਾਲਾਂ ਦੇ ਸਬੰਧ ਦੇ ਵਿੱਚ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੇ ਵਿੱਚ ਜਾਰੀ ਕੀਤਾ ਸੀ 2 ਸਾਲ ਪਹਿਲਾਂ। ਉਹਦੇ ਵਿੱਚ ਗੁਰਦੀਪ ਸਿੰਘ ਖੈੜਾ ਜੀ ਦਾ ਨਾਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਮੋਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹ ਉਹਨਾਂ ਨੇ ਸਿੱਧੀ ਰਿਹਾਈ ਦਾ ਆਰਡਰ ਨਹੀਂ ਕੀਤਾ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਆਰਟੀਕਲ 72 ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ, ਉਹਦੇ ਤਹਿਤ ਸਿੱਧੀ ਰਿਹਾਈਆਂ ਦੇ ਆਰਡਰ ਸੰਬੰਧਿਤ ਜੇਲ੍ਹਾਂ ਨੂੰ ਭੇਜ ਦੇ, ਪਰ ਉਹਨਾਂ ਨੇ ਅਜਿਹਾ ਨਹੀਂ ਕੀਤਾ। ਉਹਨਾਂ ਨੇ ਸੰਬੰਧਿਤ ਸਰਕਾਰਾਂ ਨੂੰ ਇੱਕ ਚਿੱਠੀ ਕੱਢ ਦਿੱਤੀ ਉਸ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਵੀ ਤੁਸੀਂ 161 ਦੇ ਤਹਿਤ ਜਿਹੜੀਆਂ ਪਾਵਰਾਂ ਹੈਗੀਆਂ ਨੇ ਉਹਨਾਂ ਨੂੰ ਹੀ ਵਰਤਦੇ ਹੋਏ ਇਹਨਾਂ ਦੀ ਰਿਹਾਈ ਕਰੋ। ਤੇ ਭਾਈ ਗੁਰਦੀਪ ਸਿੰਘ ਖੇੜਾ ਦੀ ਰਿਹਾਈ ਦਾ ਜਿਹੜਾ ਪਰਵਾਨਾ ਉਹ ਕਰਨਾਟਕਾ ਸਰਕਾਰ ਵੱਲੋਂ ਜਾਰੀ ਹੋਣਾ, ਜਿੱਥੇ ਕਿ ਬੀਜੇਪੀ ਦੀ ਸਰਕਾਰ ਹੈ ਤੇ ਕੇਂਦਰ ਦੀ ਸਰਕਾਰ ਸੈਂਟਰ ਦੇ ਵਿੱਚ ਹੈ। ਤੇ ਪੰਜਾਬ ਸਰਕਾਰ ਦੇ ਇੱਥੇ ਅੰਮ੍ਰਿਤਸਰ ਜੇਲ੍ਹ ਵਾਲਿਆਂ ਨੇ ਲਗਭਗ 3 ਸਾਲ ਪਹਿਲਾਂ ਇਹਨਾਂ ਦਾ ਜਿਹੜਾ ਨਕਸ਼ਾ NOC ਕਰਕੇ ਭੇਜਿਆ ਹੋਇਆ। ਜੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, 1995 ਤੋਂ ਲਗਾਤਾਰ ਉਹ ਬੰਦ ਨੇ। ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸਿਰਫ ਇੱਕ ਕਨਫੈਸ਼ਨ ਸਟੇਟਮੈਂਟ ਦੇ ਉੱਤੇ ਗੂਠਾ ਲਵਾ ਕੇ ਉਹਨਾਂ ਕੋਲੋਂ ਕਨਵੈਸ਼ਨ ਲਗਾ ਕੇ ਫਾਂਸੀ ਦੀ ਸਜ਼ਾ ਕੀਤੀ। ਤੇ ਭਾਰਤ ਦੇ ਇਤਿਹਾਸ ਦਾ ਕਾਨੂੰਨ ਦਾ ਇਹ ਪਹਿਲਾ ਹੈ ਕਿ ਜਿੱਥੇ ਮੁੱਖ ਜੱਜ ਭੁੱਲਰ ਸਾਹਿਬ ਨੂੰ ਰਿਹਾ ਕਰ ਰਿਹਾ ਸੀ, ਬਰੀ ਕਰ ਰਿਹਾ ਸੀ, ਉੱਥੇ 2 ਜੱਜਾਂ ਨੇ ਜਿਹੜੇ ਮਤਸਬੀ ਸੋਚ ਵਾਲੇ ਜੱਜ ਸੀ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਤੇ ਇਹਨੂੰ ਜਿਹੜਾ ਸਪਲਿਟ ਜੱਜਮੈਂਟ ਹੋਣ ਦੇ ਬਾਵਜੂਦ ਫਾਂਸੀ ਰੱਖੀ। ਤੇ ਬਾਅਦ ਦੇ ਵਿੱਚ 2013-14 ਦੇ ਵਿੱਚ ਉਹਨਾਂ ਦੀ ਫਾਂਸੀ ਜਿਹੜੀ ਹੈ ਟੁੱਟ ਕੇ ਉਮਰ ਕੈਦ ਹੋਈ। ਸੋ ਭੁੱਲਰ ਸਾਹਿਬ 2010 ਤੋਂ ਲੈ ਕੇ ਲਗਾਤਾਰ ਹਸਪਤਾਲ ਦੇ ਵਿੱਚ ਦਾਖਲ ਰਹਿੰਦੇ ਨੇ। 2015 'ਚ ਉਹ ਪੰਜਾਬ ਟ੍ਰਾਂਸਫਰ ਹੋਏ, ਉਸ ਤੋਂ ਬਾਅਦ ਉਹ ਲਗਾਤਾਰ ਪੈਰੋਲ ਤੇ ਆ ਰਹੇ ਨੇ। ਉਹਨਾਂ ਦੇ ਸੰਬੰਧ ਦੇ ਵਿੱਚ ਨੋਟੀਫਿਕੇਸ਼ਨ ਜਿਹੜਾ ਮੋਦੀ ਸਰਕਾਰ ਦਾ ਸੀ ਉਹ ਬਿੱਟੇ ਨੇ ਸੁਪਰੀਮ ਕੋਰਟ ਰਿਟ ਪਾਤੀ ਸੀ, ਜਿਹੜੀ 9 ਦਸੰਬਰ 2021 ਨੂੰ ਖਾਰਜ ਹੋ ਗਈ। ਹੁਣ ਉਹਨਾਂ ਦਾ ਪੰਜਾਬ ਸਰਕਾਰ ਵੱਲੋਂ ਰਿਹਾਈ ਦਾ ਨਕਸ਼ਾ ਪਾਸ ਕਰਕੇ ਤੇ ਕੇਂਦਰ ਸਰਕਾਰ ਦੀ ਜਿਹੜੀ ਕਨਕਰੈਂਸੀ ਉਹ ਮਿਲ ਚੁੱਕੀ ਹੈ। ਹੁਣ ਮੋਦੀ ਸਰਕਾਰ ਦੇ ਟੇਬਲ ਦੇ ਉੱਤੇ, ਕੇਜਰੀਵਾਲ ਸਰਕਾਰ ਦੇ ਟੇਬਲ ਦੇ ਉੱਤੇ ਉਹਨਾਂ ਦੀ ਰਿਹਾਈ ਦਾ ਜਿੱਦਣ ਪਰਵਾਨਾ ਸਾਈਨ ਹੋ ਗਿਆ, ਮੁੱਖ ਮੰਤਰੀ ਦੇ ਤਹਿਤ ਮੁੱਖ ਮੰਤਰੀ ਚੇਅਰਪਰਸਨ ਹੁੰਦਾ ਜਿਹੜਾ ਉਮਰ ਕੈਦੀ ਨੂੰ ਰਿਹਾ ਕਰਨ ਦਾ ਸੈਂਟੈਂਸ ਰਿਵਿਊ ਬੋਰਡ ਹੁੰਦਾ, ਕੇਜਰੀਵਾਲ ਚੇਅਰਪਰਸਨ ਹੈ। ਜਦੋਂ ਚਾਹੇ ਉਹ ਮੀਟਿੰਗ ਬੁਲਾ ਕੇ ਸੈਂਟੈਂਸ ਰਿਵਿਊ ਬੋਰਡ ਦੀ ਤੇ ਭੁੱਲਰ ਸਾਹਿਬ ਦੀ ਰਿਹਾਈ ਦਾ ਪਰਵਾਨਾ ਭੇਜ ਸਕਦਾ, ਪਰ ਉਹ ਅਜੇ ਤੱਕ ਇੱਥੇ ਗਰੰਟੀਆਂ ਦੇਣ 'ਚ ਬਿਜੀ ਆ। ਸਿੱਖ ਪੰਥ ਨੂੰ ਜਾਂ ਸਿੱਖਾਂ ਨੂੰ ਅਜੇ ਤੱਕ ਉਹਨੇ ਭੁੱਲਰ ਸਾਹਿਬ ਦੀ ਰਿਹਾਈ ਦੀ ਗਰੰਟੀ ਨਹੀਂ ਦਿੱਤੀ। ਜਿਹੜੇ ਬੰਦੀ ਸਿੰਘ ਨੇ ਬੇਅੰਤ ਮਰਡਰ ਕੇਸ ਦੇ, ਬਾਕੀ ਸਿੱਖ 7 ਬੰਦੀ ਸਿੰਘ ਨੇ। ਭਾਈ ਬਲਵੰਤ ਸਿੰਘ ਰਾਜੋਆਣੇ ਦਾ ਨਾਂ ਵੀ ਉਸ ਨੋਟੀਫਿਕੇਸ਼ਨ ਦੇ ਵਿੱਚ ਸੀ ਕਿ ਉਹਨਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕੀਤੀ ਜਾਵੇ, ਉਹ ਵੀ ਅਜੇ ਤੱਕ ਲਾਗੂ ਨਹੀਂ ਹੋਇਆ। ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਰਿਟ ਪਾਈ ਸੀ, ਜਿਹਦੀ ਸੁਣਵਾਈ ਅਪ੍ਰੈਲ ਤੋਂ ਬਾਅਦ ਹੋਈ ਨਹੀਂ। ਹੁਣ ਜਨਵਰੀ ਦੀ ਕੋਈ ਤਰੀਕ ਜਿਹੜੀ ਆ ਉਹ ਬੋਲਦੀ ਆ, ਪਰ ਉੱਥੇ ਸੈਂਟਰ ਗਵਰਨਮੈਂਟ ਨੂੰ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਤੁਸੀਂ ਆਪ ਹੀ ਨੋਟੀਫਿਕੇਸ਼ਨ ਜਾਰੀ ਕੀਤਾ, ਇਹਦੇ ਮੁਤਾਬਕ ਫਾਂਸੀ ਦੀ ਸਜ਼ਾ ਤੋੜੋ। ਤਾਂ ਇਹ ਜਵਾਬ ਮੰਗਦੇ ਰਹੇ 6 ਹਫ਼ਤਿਆਂ ਦਾ, ਕਦੀ 2 ਹਫ਼ਤਿਆਂ ਦਾ ਟਾਈਮ ਲੈਂਦੇ ਰਹੇ। ਅਜੇ ਤੱਕ ਇਹਨਾਂ ਨੇ ਫੈਸਲਾ ਨਹੀਂ ਕੀਤਾ। ਸੋ ਇਹ ਕੇਂਦਰ ਸਰਕਾਰ ਨੂੰ ਤੁਰੰਤ ਫੈਸਲਾ ਲੈਣਾ ਚਾਹੀਦਾ। ਭਾਈ ਜਗਤਾਰ ਸਿੰਘ ਹਵਾਰਾ ਨੇ ਵੀ 1995 ਤੋਂ ਲੈ ਕੇ ਤੇ ਹੁਣ ਤੱਕ ਲਗਾਤਾਰ ਉਹ 1.5 ਸਾਲ ਦੇ ਵਕਫੇ ਦੇ ਨਾਲ ਉਹ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ। ਉਹਨਾਂ ਦਾ ਦਿੱਲੀ ਦੇ ਵਿੱਚ ਕੋਈ ਕੇਸ ਨਹੀਂ, ਨਾ ਉੱਥੋਂ ਦੇ ਕੈਦੀ ਆ, ਨਾ ਹਵਾਲਾਤੀ ਆ। ਉਹਨਾਂ ਦੇ ਪੰਜਾਬ ਦਾ 2 ਕੇਸ ਪੰਜਾਬ ਦੇ ਤੇ 2 ਚੰਡੀਗੜ੍ਹ ਦੇ ਪੈਂਡਿੰਗ ਨੇ। ਨਾ ਉਹਨਾਂ ਨੂੰ ਪੰਜਾਬ ਨਾ ਚੰਡੀਗੜ੍ਹ ਦੀ ਜੇਲ੍ਹ 'ਚ ਤਬਦੀਲ ਕੀਤਾ ਜਾ ਰਿਹਾ। ਉਹਨਾਂ ਦੀ ਤਬਦੀਲੀ ਪੰਜਾਬ ਸਰਕਾਰ ਦੀ ਸਹਿਮਤੀ ਤੇ ਕੇਜਰੀਵਾਲ ਸਰਕਾਰ ਦੇ ਭੇਜਣ
ਜਿਹੜਾ ਪੱਤਰ ਭੇਜਣ ਦੇ ਨਾਲ ਹੋਣੀ ਹੈ। ਇਹ ਦੋਨੇ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਰਹੀਆਂ ਨੇ, ਜਦਕਿ ਕਾਨੂੰਨ ਇਹ ਕਹਿੰਦਾ ਵੀ ਕੈਦੀ ਆਪਣੇ ਹੋਮ ਸਟੇਟ ਦੇ ਵਿੱਚ ਆ ਕੇ ਆਪਣੀ ਜਿਹੜੀ ਕੈਦ ਕੱਟ ਸਕਦਾ। ਸੋ ਜਿਹੜੇ ਬਾਕੀ ਸਿੰਘ ਨੇ, ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ, ਇਹ 1995 ਤੋਂ ਲਗਾਤਾਰ ਨਜ਼ਰਬੰਦ ਨੇ। ਇਹਨਾਂ ਦੇ ਉੱਤੇ ਹੋਰ ਕਦੀ ਕੋਈ ਕੇਸ ਨਹੀਂ ਹੋਇਆ। ਇਹ 2013-14 ਤੋਂ ਲਗਾਤਾਰ ਪਰੋਲ ਤੇ ਆ ਰਹੇ ਨੇ। ਸੋ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਸਾਰਿਆਂ ਨੇ ਪਹਿਲੇ ਬੁਲਾਰਿਆਂ ਦੇ ਖਾਸ ਤੌਰ ਤੇ ਭਾਈ ਜਸਪਾਲ ਸਿੰਘ ਮੰਝਪੁਰ ਐਡਵੋਕੇਟ ਜਿਹੜੇ ਨੇ, ਉਹਨਾਂ ਨੇ ਬੜੇ ਹੀ ਬਰੀਕੀ ਦੇ ਨਾਲ ਆਪ ਸਭ ਨੂੰ ਜਾਣੂ ਕਰਾਇਆ ਹੈ ਕਿ ਕਿਹੜੇ ਸਿੰਘ ਦਾ ਕਿੰਨਾ ਸਮਾਂ ਹੋ ਗਿਆ, ਉਹਦੀ ਰਿਹਾਈ ਹੁਣ ਕਿਸ ਜਗ੍ਹਾ ਤੇ ਜਾ ਕੇ ਰੁਕੀ ਹੋਈ ਹੈ। ਸੋ ਆਪ ਨੂੰ ਸਾਰੀ ਜਾਣਕਾਰੀ ਮਿਲ ਚੁੱਕੀ ਹੈ। ਮੈਂ ਸਿਰਫ ਇੱਕ ਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਿਹੜਾ ਅਸੀਂ 2019 ਦੇ ਵਿੱਚ ਲੋਕਡਾਊਨ ਵੇਖਿਆ ਹੈ, 19-20 ਦੇ ਵਿੱਚ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਹੈਗਾ ਕਿ ਅਸੀਂ ਆਪਣੇ ਘਰਾਂ ਦੇ ਵਿੱਚ, ਆਪਣੇ ਪਰਿਵਾਰਾਂ ਦੇ ਵਿੱਚ ਰਹਿ ਕੇ, ਹਰ ਇੱਕ ਸੁੱਖ ਸਹੂਲਤ ਦੇ ਵਿੱਚ ਰਹਿ ਕੇ ਵੀ ਅਸੀਂ ਉਸ ਲੋਕਡਾਊਨ ਨੂੰ ਕਿਵੇਂ ਮਹਿਸੂਸ ਕੀਤਾ ਹੈਗਾ। ਸਿੱਧਾ ਕਰ ਦੋ ਨਾ, ਬੋਲੋ ਅਸੀਂ ਉਸੇ ਅਹਿਸਾਸ ਨੂੰ ਹੀ ਜਰਾ ਕੁ ਫੀਲ ਕਰੀਏ ਫਿਰ ਤੋਂ ਦੁਬਾਰੇ ਤੋਂ ਕਿ ਕਿਵੇਂ ਜੇਲ੍ਹ ਕੱਟਣੀ ਕਿੰਨੀ ਮੁਸ਼ਕਲ ਹੈਗੀ ਆ, ਜਿੱਥੇ ਕੋਈ ਸੁੱਖ ਸਹੂਲਤ ਨਹੀਂ ਆ, ਜਿੱਥੇ ਦੁੱਧ ਮੱਖਣਾ ਨਾਲ ਪਾਲੇ ਪਿਆਰੇ ਪੁੱਤਰਾਂ ਨੂੰ ਸੁੱਕੀਆਂ ਰੋਟੀਆਂ ਖਾਣੀਆਂ ਪੈਂਦੀਆਂ ਨੇ, ਬਹੇ ਪ੍ਰਸ਼ਾਦੇ ਛਕਣੇ ਪੈਂਦੇ ਨੇ। ਥੋੜਾ ਜਿਹਾ ਆਪਾਂ ਸਾਰੇ ਅਹਿਸਾਸ ਕਰਕੇ ਤੇ ਇਹ ਘਰ ਦੇ ਵਿੱਚੋਂ ਜਿਹੜੀ ਹੈ ਇਹ ਆਵਾਜ਼ ਬੁਲੰਦ ਕਰੀਏ। ਘਰ ਵਿੱਚੋਂ ਆਈ ਆਵਾਜ਼ ਬੰਦੀ ਸਿੰਘ ਕਰੋ ਆਜ਼ਾਦ। ਜਿੰਨੀ ਦੇਰ ਤੱਕ ਆਪਾਂ ਆਪਣੀ ਕੌਮ ਦਾ ਬੱਚਾ ਸੜਕਾਂ ਤੇ ਨਹੀਂ ਆ ਜਾਂਦਾ, ਉਨੀ ਦੇਰ ਮੈਨੂੰ ਨਹੀਂ ਲੱਗਦਾ ਕਿ ਇਸ ਅੰਨੀ ਬੋਲੀ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਸਰਕੇਗੀ। ਬਹੁਤ ਧੰਨਵਾਦ ਆ। ਅੱਜ 26 ਤਰੀਕ ਨੂੰ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਅਰਦਾਸ ਚੱਲ ਰਹੀ ਹੈਗੀ ਆ। 1996 ਦੇ ਵਿੱਚ ਜਦੋਂ ਮੇਰੀ ਸੰਗਰੂਰ ਜੇਲ੍ਹ ਤੋਂ ਰਿਹਾਈ ਹੋਈ ਸੀ ਤੇ ਨਾਲ ਦੀ ਨਾਲ ਹੀ ਜਿੱਥੇ ਵੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪ੍ਰੋਗਰਾਮ ਹੁੰਦਾ ਸੀਗਾ, ਮੇਰੀ ਕੋਸ਼ਿਸ਼ ਹੁੰਦੀ ਕਿ ਹਰ ਉਸ ਪ੍ਰੋਗਰਾਮ ਵਿੱਚ ਮਸ਼ਮੂਲੀਅਤ ਕੀਤੀ ਜਾਵੇ। ਅੱਜ ਕਿੰਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਅਸੀਂ ਸੜਕਾਂ ਤੇ ਆਪਣੇ ਬੰਦੀ ਸਿੰਘ ਭਰਾਵਾਂ ਦੀ ਰਿਹਾਈ ਦੇ ਲਈ ਜਿਹੜੇ ਆ ਗੁਰੂ ਦੇ ਦਰ ਦੇ ਉੱਤੇ ਜੋਦੜੀਆਂ ਕਰ ਰਹੇ ਹੈਗੇ ਆ। ਅਸੀਂ ਸਾਡੀ ਸਾਰੀ ਕੌਮ ਸੜਕਾਂ ਦੇ ਉੱਤੇ ਉਹਨਾਂ ਦੀ ਰਿਹਾਈਆਂ ਦੀ ਜਿਹੜੀ ਹੈਗੀ ਆ ਮੌਕੇ ਦੀ ਹਕੂਮਤ ਤੋਂ ਮੰਗ ਕਰ ਰਹੀ ਹੈਗੀ ਆ। ਪਰ ਅਸੀਂ ਗੁਰੂ ਦਾ ਦਰ ਖੜਕਾਉਣ ਆਏ ਆ, ਸ੍ਰੀ ਹਰਗੋਬਿੰਦ ਪਾਤਸ਼ਾਹ ਦਾ ਬੰਦੀ ਛੋੜ ਦਾਤੇ ਦੇ ਦਰ ਦੇ ਉੱਤੇ, ਸ੍ਰੀ ਅਕਾਲ ਤਖਤ ਸਾਹਿਬ। ਅੱਜ ਸਾਰੇ ਅਸੀਂ ਇਕੱਤਰ ਹੋਏ ਆ ਉਹਦੇ ਦਰ ਤੇ। ਆਓ ਸਾਰੇ ਰਲ ਕੇ ਅਰਦਾਸ ਕਰੀਏ ਕਿ ਬੰਦੀ ਸਿੰਘ ਜਿਹੜੇ ਆ ਉਹ ਜਲਦੀ ਤੋਂ ਜਲਦੀ ਰਿਹਾ ਹੋ ਕੇ ਆਪਣੇ ਘਰਾਂ ਪਰਿਵਾਰਾਂ ਵਿੱਚ ਵਾਪਸ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ ਕਿ 2 ਮਿੰਟ ਆਪਣੇ ਇੱਧਰ ਜਿਹੜੇ ਆ ਵਿਚਾਰ। ਪ੍ਰੋਫੈਸਰ ਬਲਜਿੰਦਰ ਸਿੰਘ ਤੇ ਹੋਰ ਕਿਹੜੇ ਨੇ? ਭਾਈ ਨਰੈਣ ਸਿੰਘ ਟੌੜਾ। ਪ੍ਰੋਫੈਸਰ ਬਲਜਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਜਾਂ ਭਾਈ ਨਰੈਣ ਸਿੰਘ ਜੀ ਟੌੜਾ ਚੌੜਾ। ਚਲੋ ਫਿਰ ਆ ਲਾਗੇ ਕਰ ਲਓ, ਬਾਕੀ ਭਾਵੇਂ ਦੂਰ ਰਹਿਣ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਮਾਰਚ ਉਹਨਾਂ 9 ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਦੱਸਣ ਲਈ ਕੀਤਾ ਜਾ ਰਿਹਾ ਹੈ ਤੇ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਵੀ ਕੀਤੀ ਜਾਵੇਗੀ ਕਿ ਸਿੱਖਾਂ ਦੇ ਨਾਲ ਹਿੰਦ ਸਟੇਟ ਦੇ ਵਿੱਚ ਅਨਿਆਂ ਹੋ ਰਿਹਾ। ਕਿਉਂਕਿ ਸਟੇਟ ਰੂਲ ਇਹ ਆ ਕਿ ਜਿਹਨੂੰ ਵੀ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਉਹ 14+6 ਭਾਵ 14 ਸਾਲ ਜਿਸ ਦਿਨ ਤੋਂ ਉਹ ਕਸਟਡੀ ਵਿੱਚ ਲਿਆ ਗਿਆ, ਜਿਸ ਦਿਨ ਉਹਦੀ ਗ੍ਰਿਫਤਾਰੀ ਹੋਈ ਆ, ਉਸ ਦਿਨ ਤੋਂ ਲੈ ਕੇ 14 ਸਾਲ ਉਹ ਆਪਣੀ ਸਜ਼ਾ ਕੱਟ ਲੈਂਦਾ ਤੇ ਉਸ ਦੌਰਾਨ ਉਹਨੂੰ 6 ਸਾਲ ਜਿਹੜੀ ਆ ਸਰਕਾਰੀ ਮਾਫੀ ਮਿਲ ਜਾਂਦੀ ਆ ਤੇ ਉਹਦੀ ਰਿਹਾਈ ਬਣਦੀ ਆ। ਅਗਲਾ ਹੁੰਦਾ ਨਕਸ਼ਾ ਤੋੜਨਾ ਤੇ ਉਹ ਨਕਸ਼ੇ ਦੇ ਵਾਸਤੇ ਪੰਚਾਇਤ ਤੋਂ ਲੈ ਕੇ ਪਹਿਲਾਂ ਪੰਚਾਇਤ ਨੇ ਸਿਫਾਰਿਸ਼ ਕਰਨੀ ਹੁੰਦੀ ਆ, ਉਸ ਤੋਂ ਬਾਅਦ ਥਾਣੇ ਦੇ SHO ਨੇ, ਫਿਰ DSP ਨੇ, ਫਿਰ SSP ਨੇ। ਉਹ ਸਾਰੀਆਂ ਗੱਲਾਂ ਜਿਹੜੀਆਂ ਪਹਿਲਾਂ ਪੰਚਾਇਤ ਸਿਫਾਰਿਸ਼ ਕਰ ਦਿੰਦੀ ਸੀ ਵੀ ਕੋਈ ਖਤਰਾ ਨਹੀਂ, ਲੇਕਿਨ ਜਿਹੜੀ ਪੁਲਿਸ ਸੀ ਉਹ ਲਾਅ ਐਂਡ ਆਰਡਰ ਦਾ ਖਤਰਾ ਦੱਸ ਕੇ
ਤੇ ਉਹਨਾਂ ਦੀ ਰਿਹਾਈ ਵਾਸਤੇ ਉਹਨਾਂ ਦੇ ਨਕਸ਼ੇ ਦੇ ਵਿੱਚ ਅੜਚਨ ਬਣਦੀ ਸੀ, ਜਿਹੜਾ ਨਕਸ਼ਾ ਪ੍ਰਵਾਨ ਨਹੀਂ ਹੁੰਦਾ। ਹੁਣ ਜਦੋਂ ਉਹ ਸਾਰੀਆਂ ਕੰਡੀਸ਼ਨਾਂ ਪੂਰੀਆਂ ਹੋ ਚੁੱਕੀਆਂ, ਮੋਦੀ ਸਰਕਾਰ ਨੋਟੀਫਿਕੇਸ਼ਨ ਵੀ ਜਾਰੀ ਕਰ ਚੁੱਕੀ ਆ। ਉਹ ਨੋਟੀਫਿਕੇਸ਼ਨ ਦੇ ਵਿੱਚ ਇੱਕੋ ਇੱਕ ਸਜ਼ਾਏ ਮੌਤ ਵਾਲਾ ਕੇਸ ਸੀ ਭਾਈ ਬਲਵੰਤ ਸਿੰਘ ਰਾਜੂਆਣੇ ਦਾ, ਤੇ ਉਹਦੇ ਵਿੱਚ ਸ਼ਾਮਲ ਸੀ ਕਿ ਇੱਕ ਸਜ਼ਾਏ ਮੌਤ ਵਾਲਾ, ਅਖਬਾਰਾਂ ਦੇ ਵਿੱਚ ਇਹ ਗੱਲ ਆਈ ਸੀ ਕਿ ਇੱਕ ਸਜ਼ਾਏ ਮੌਤ ਵਾਲੇ ਦੀ ਵੀ ਰਿਹਾਈ ਹੋਵੇਗੀ, ਪਰ ਅੱਜ ਤੱਕ ਕੋਈ ਰਿਹਾਈ ਨਹੀਂ ਹੋਈ। ਤੇ ਇਹ ਸਾਰੇ ਕੋਈ 90 ਤੋਂ ਲੈ ਕੇ, ਕੋਈ 95 ਤੋਂ ਲੈ ਕੇ, ਕੋਈ ਕਿਸੇ ਸਾਲ ਤੋਂ ਲੈ ਕੇ ਇਹ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ, ਤੇ ਇਹਨਾਂ ਦੀ ਰਿਹਾਈ ਦੇ ਵਿੱਚ ਵੀ ਅੜਚਨ ਬਣੀ ਹੋਈ ਹੈ। ਸਰਕਾਰ ਕੇਜਰੀਵਾਲ ਸਾਈਨ ਕਰਨ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਫਾਈਲ ਦੇ ਉੱਤੇ ਉਹ ਕਿਨਾਰਾਕਸ਼ੀ ਕਰ ਰਿਹਾ ਵਾ, ਤੇ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਆ, ਉਹ ਜਿਹੜੇ ਬੇਅੰਤ ਸਿੰਘ ਮਰਡਰ ਕੇਸ ਵਾਲੇ ਮੁੱਖ ਮੰਤਰੀ, ਜਿਹੜਾ ਜ਼ਾਲਮ ਜਿਨਨੇ ਬਹੁਤ ਕਤਲੇਆਮ ਕੀਤਾ ਸੀ, ਜਿਨ੍ਹਾਂ ਨੇ ਉਹਨੂੰ ਸੋਧਾ ਲਾਇਆ, ਉਹਨਾਂ ਦੀ ਰਿਹਾਈ ਵਿੱਚ ਅੜਚਨ ਬਣਿਆ ਵਾ। ਤੇ ਇਸੇ ਤਰ੍ਹਾਂ ਹੀ ਗੁਰਦੀਪ ਸਿੰਘ ਦੀ ਰਿਹਾਈ ਦੇ ਵਿੱਚ ਕਰਨਾਟਕ ਸਰਕਾਰ, ਜਿਸ ਤਰ੍ਹਾਂ ਭਾਈ ਮੰਝਪੁਰ ਸਾਹਿਬ ਨੇ ਸਪਸ਼ਟ ਲੀਗਲ ਪੁਆਇੰਟ ਦੱਸ ਦਿੱਤਾ ਸੀ, ਤੋਂ ਇਹਨਾਂ ਸਾਰਿਆਂ ਦੀ ਤੁਰੰਤ ਰਿਹਾਈ ਬਣਦੀ ਆ। ਪੂਰਾ ਸਿੱਖ ਜਗਤ ਇਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ, ਤੇ ਉਸੇ ਵਾਸਤੇ ਅੱਜ ਦਾ ਮਾਰਚ ਕੀਤਾ ਗਿਆ। ਪੂਰੀ ਦੁਨੀਆ ਦੇ ਵਿੱਚ ਅੱਜ ਦੇ ਦਿਹਾੜੇ ਹਰ ਗੁਰਦੁਆਰੇ ਦੇ ਵਿੱਚ ਜਿੱਥੇ ਜਿੱਥੇ ਵੀ ਸਿੱਖ ਜਗਤ ਦੇ ਵਿੱਚ ਸਿੱਖਾਂ ਨੂੰ ਪਤਾ ਸੀ, ਉਹਨਾਂ ਨੇ ਅਰਦਾਸ ਕੀਤੀ ਆ। ਔਰ ਅਕਾਲ ਤਖਤ ਸਾਹਿਬ ਦੇ ਉੱਤੇ ਵੀ, ਮੀਰੀ ਪੀਰੀ ਦੇ ਸਥਾਨ ਦੇ ਉੱਤੇ ਵੀ ਇਹਨਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇਗੀ। ਸੋ ਇਹਨਾਂ ਦੀ ਤੁਰੰਤ ਰਿਹਾਈ ਕਰਨੀ ਚਾਹੀਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਨਾਂ ਨੂੰ ਜਿਹੜੀ ਆ ਰਿਹਾਈ ਇਹਨਾਂ ਦੀ 100% ਬਣਦੀ ਆ। ਜਿਹੜਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ 2 ਸਾਲ ਪਹਿਲਾਂ ਮੋਦੀ ਸਰਕਾਰ 'ਚ, ਇਹਨਾਂ ਤਿੰਨਾਂ ਸਿੰਘਾਂ ਦਾ ਨਾਂ ਉਹਦੇ ਵਿੱਚ ਸੀ, ਪਰ ਆਖਰੀ ਪੜਾਅ ਦੇ ਉੱਤੇ ਕੋਈ ਸਿਆਸੀ ਅੜਿੱਕਾ ਸਮਝ ਦੇ ਵਿੱਚ ਆਇਆ ਵੀ ਉਹਨਾਂ ਨੇ ਇਹਨਾਂ ਤਿੰਨਾਂ ਦੀ ਜਗ੍ਹਾ ਦੇ ਉੱਤੇ ਉਹ 3 ਬੰਦਿਆਂ ਦੇ ਨਾਂ ਪਾਤੇ ਜਿਹੜੇ ਆਲਰੇਡੀ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਬੇਲਾਂ ਦੇ ਉੱਤੇ ਬਾਹਰ ਘਰਾਂ ਦੇ ਵਿੱਚ ਬੈਠੇ ਸੀ। ਸੋ ਇਹ ਤਿੰਨਾਂ ਸਿੰਘਾਂ ਦਾ ਇਹ ਕੇਸ ਹੈ। ਭਾਈ ਜਗਤਾਰ ਸਿੰਘ ਤਾਰਾ ਤੇ ਵੀ ਕੇਸ ਪੈਂਡਿੰਗ ਨੇ, ਭਾਈ ਪਰਮਜੀਤ ਸਿੰਘ ਭਿਓਰਾ ਤੇ ਵੀ ਇੱਕ ਕੇਸ ਪੈਂਡਿੰਗ ਹੈ। ਪਰ ਇਹਨਾਂ ਸਿੰਘਾਂ ਨੇ ਵੀ, ਭਾਈ ਜਗਤਾਰ ਸਿੰਘ ਤਾਰਾ ਨੇ ਸਭ ਤੋਂ ਘੱਟ ਜਿਹੜੀ 14 ਸਾਲ ਤੋਂ ਉੱਤੇ ਦੀ ਸਜ਼ਾ ਕੱਟੀ ਆ, ਉਹ ਹੋ ਗਏ ਨੇ ਕਿਉਂਕਿ ਉਹ ਲੰਮਾ ਸਮਾਂ ਰੂਪੋਸ਼ ਰਹੇ। ਭਾਈ ਪਰਮਜੀਤ ਸਿੰਘ ਭਿਓਰਾ ਦੀ ਵੀ ਜਿਹੜੀ ਆ ਉਹ 23 ਸਾਲ ਦੇ ਕਰੀਬ ਜਿਹੜੀ ਆ ਉਹ ਨਜ਼ਰਬੰਦੀ ਬਣ ਚੁੱਕੀ ਹੈ। ਸੋ ਭਾਰਤ ਦੇ ਜਿੰਨੇ ਵੀ ਜੇਲ ਮੈਨੂਅਲ ਹੈਗੇ ਨੇ, ਉਹਨਾਂ ਦੇ ਮੁਤਾਬਕ ਇਹਨਾਂ ਸਾਰਿਆਂ ਕੋਈ ਵੀ ਜੇਲ ਮੈਨੂਅਲ ਲਾ ਲਓ, ਇਹਨਾਂ ਦੀ ਰਿਹਾਈ ਬਣਦੀ ਆ। ਪਰ ਇਹ ਫੈਸਲੇ, ਜਿਵੇਂ ਇੱਕ ਵਾਰ ਅੰਤ ਦੇ ਵਿੱਚ ਮੈਂ ਕਹਾ ਕਿ ਇਹ ਸਿਆਸੀ ਇੱਛਾ ਸ਼ਕਤੀ ਦੇ ਉੱਤੇ ਡਿਪੈਂਡ ਕਰਦੇ ਆ, ਕਿਉਂਕਿ ਆਪਣੇ ਬੰਦਿਆਂ ਨੂੰ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਘਾਣ ਕੀਤਾ, ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ, ਤੇ ਸਰਕਾਰਾਂ ਨੇ, ਭਾਵੇਂ ਉਹ ਪਹਿਲੀ ਸਰਕਾਰ ਹੋਵੇ ਬਾਦਲ ਦਲ ਦੀ, ਭਾਵੇਂ ਕੈਪਟਨ ਦੀ ਸਰਕਾਰ ਹੋਵੇ, ਇਹਨਾਂ ਨੇ ਉਹਨਾਂ ਪੁਲਿਸ ਵਾਲਿਆਂ ਨੂੰ 3-3, 4-4 ਸਾਲ ਦੀ ਕੈਦ ਤੋਂ ਬਾਅਦ ਹੀ ਮਾਫੀਆਂ ਦੇ ਕੇ ਤੇ ਨੌਕਰੀਆਂ ਵੀ ਦੇ ਦਿੱਤੀਆਂ। ਪਿਛਲੀ ਕੈਪਟਨ ਸਰਕਾਰ ਨੇ 4 ਸਾਲ ਜਿਹੜੀ ਆ ਉਹ ਬੰਦੀ ਤੋਂ ਬਾਅਦ ਉਹਨਾਂ ਨੂੰ CBI ਅਦਾਲਤ ਵੱਲੋਂ ਝੂਠੇ ਪੁਲਿਸ ਮੁਕਾਬਲੇ 'ਚ ਨੌਜਵਾਨਾਂ ਨੂੰ ਮਾਰਨ ਦੀ ਸਜ਼ਾ ਹੋਈ ਸੀ, ਉਹਨਾਂ ਨੂੰ 4 ਸਾਲ ਦੀ ਉਮਰ ਕੈਦ ਦੀ ਸਜ਼ਾ ਹੀ ਜਿਹੜੀ ਕਰਕੇ ਉਹਨਾਂ ਨੂੰ ਰਿਹਾਈਆਂ ਦੇ ਮਾਫੀਆਂ ਦਿੱਤੀਆਂ। ਸੋ ਸਾਡੇ ਨਾਲ ਦੋਹਰੇ ਮਾਪਦੰਡ ਨੇ। ਸਰਕਾਰਾਂ ਨਾਲ ਜਿਹੜੀ ਲੜਾਈ ਆ ਉਹ ਵੱਖਰੀ ਚੱਲ ਰਹੀ ਹੈ, ਤੇ ਕਾਨੂੰਨੀ ਮਾਪਦੰਡ ਜਿਹੜੇ ਆ ਉਹ ਵੀ ਅਸੀਂ ਅਦਾਲਤਾਂ ਦੇ ਵਿੱਚ ਚਲਾ ਰਹੇ ਆ, ਉਹ ਵੀ ਚਾਰਾਜੋਈ ਜਾਰੀ ਹੈ। ਤੇ ਆਪਾਂ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀਏ, ਕਿਉਂਕਿ ਦਾਤਾ ਬੰਦੀ ਛੋੜਨਾ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਠੋਲਾ ਮਾਰਨਾ, ਤੇ ਉਹਨਾਂ ਨੇ ਜਿਹੜੇ ਦਸਤਖਤ ਕਰਨੇ ਨੇ। ਬਾਕੀ ਪੰਥ ਦਾ ਸੰਘਰਸ਼ ਜਿਹੜਾ ਉਹ ਲਾਮਿਸਾਲ ਜਿਹੜਾ ਜਾਰੀ ਰਹਿੰਦਾ। ਇਹ ਜਿਹੜੀਆਂ ਵਿੱਚ ਸਾਡੀ ਜ਼ਿੰਮੇਵਾਰੀਆਂ ਬਣਦੀਆਂ ਨੇ, ਜਿਹੜੇ ਕਿ ਅਸੀਂ ਬਾਹਰ ਬੈਠੇ ਆ, ਕਿ ਅਸੀਂ ਉਹਨਾਂ ਨੌਜਵਾਨਾਂ ਦੇ ਜਿਹੜੇ ਹੁਣ ਬਜ਼ੁਰਗ ਹੋ ਗਏ ਨੇ ਉਹਨਾਂ ਨੂੰ ਬਾਹਰ ਕਢਾਈਏ, ਕਿਉਂਕਿ ਇਹਨਾਂ ਦਾ ਆਪਣਾ ਕਾਨੂੰਨ ਹੈ। ਜਾਂ ਤਾਂ ਕਾਨੂੰਨ ਬਦਲ ਦਿਓ, ਜਾਂ ਕਹਿ ਦਿਓ ਵੀ ਹਾਂ ਜਿਹਨੂੰ ਉਮਰ ਕੈਦ ਹੋ ਗਈ ਉਹ ਸਾਰੀ ਉਮਰ ਜੇਲ੍ਹ 'ਚ ਹੀ ਸੜੂਗਾ, ਫਿਰ ਆਪਣੇ ਬੰਦੇ ਪੁਲਿਸ ਵਾਲੇ ਵੀ ਸੜਨ ਤੇ ਬਾਕੀ ਦੁਨੀਆ ਵੀ ਸੜੇ, ਤਾਂ ਸਾਡੇ ਬੰਦੇ ਵੀ ਬੈਠੇ ਰਹਿਣਗੇ, ਤਾਂ ਉਹ ਨਾਮ ਬਾਣੀ ਦੇ ਆਸਰੇ ਸਮਾਂ ਕੱਟ ਲੈਣਗੇ। ਪਰ ਜੇ ਤੁਸੀਂ ਆਪ ਇਹ ਕਾਨੂੰਨ ਬਣਾਇਆ ਵੀ ਆਪਣਾ ਫੈਸਲਾ ਲੈ ਕੇ ਭਾਵੇਂ 4 ਸਾਲ ਬਾਅਦ ਛੱਡ ਲਓ, ਤੇ ਸਾਡੇ ਬੰਦੇ ਤੁਸੀਂ 30 ਸਾਲ ਬਾਅਦ ਵੀ ਨਾ ਛੱਡੋ। ਸੋ ਇਹ ਦੋਹਰੇ ਮਾਪਦੰਡ, ਇੱਕ ਪਨੀਰੀ ਜਿਹੜੀ ਸਾਡੇ ਨੌਜਵਾਨ ਹੁਣ ਫਿਰ ਜਾਗਰੂਕ ਹੋ ਚੁੱਕੇ ਨੇ, ਹੋਸ਼ ਸੰਭਲ ਕੇ ਸਮੇਂ ਦੇ ਨਾਲ ਫੈਸਲੇ ਕੀਤੇ ਜਾਣ, ਨਹੀਂ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਵੀ ਹੀਲੇ ਵਸੀਲੇ ਦਿੱਤੇ ਨੇ ਸਾਰੇ ਤਿਆਗੇ ਨਹੀਂ ਸਿੱਖਾਂ ਨੇ, ਅਜੇ ਸਾਰੇ ਹੀ ਉਹ ਜਾਰੀ ਰਹਿਣਗੇ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਮੀਰੀ ਪੀਰੀ ਦਾ ਸਦਾ ਲਾਗੂ ਹੈ। ਸੋ ਆਓ ਆਪਾਂ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਸਾਰਿਆਂ ਨੇ ਬਾਅਦ ਵਿੱਚ ਅਰਦਾਸ ਵੀ ਕਰਨੀ ਹੈ। ਮੈਂ 10 ਤੋਂ 15 ਮਿੰਟ ਦਾ ਸਮਾਂ ਜਿਹੜਾ ਉਹ ਇੱਥੇ ਅਸੀਂ ਖਲੋ ਕੇ ਆਪਣਾ ਮੈਸੇਜ ਵੀ ਦੇਣਾ ਆ। ਸੋ ਉਸੇ ਤਹਿਤ ਹੀ ਸਾਡੇ ਕੋਲ 2-3 ਮੁੱਖ ਬੁਲਾਰੇ ਨੇ, ਜਿਹੜੀਆਂ ਅਲੱਗ-ਅਲੱਗ ਸ਼ਖਸੀਅਤਾਂ ਸਾਡੇ ਕੋਲ ਪਹੁੰਚੀਆਂ ਨੇ, ਉਹਨਾਂ ਨੇ ਆਪਣੇ ਵਿਚਾਰ ਰੱਖਣੇ ਨੇ। ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਸਾਰੇ ਇੱਥੇ ਇਕੱਠੇ ਰਹਿਣ। ਇਸ ਤੋਂ ਬਾਅਦ ਅਸੀਂ ਇਕੱਠਿਆਂ ਨੇ
ਅਕਾਲ ਤਖਤ ਸਾਹਿਬ ਤੇ ਅਰਦਾਸ ਕਰਨ ਜਾਣੀ ਆ ਔਰ ਕਿਸੇ ਨੇ ਵੀ ਕਿਸੇ ਦੇ ਨਾਲ ਕੋਈ ਅਫੜਾ ਦਫੜੀ ਜਾਂ ਧੱਕੇ ਦੇ ਨਾਲ ਅੰਦਰ ਨਹੀਂ ਜਾਣਾ। ਸਾਰੇ ਆਪਾਂ ਜੋੜੇ ਇਕੱਠੇ ਇੱਕ ਥਾਂ ਦੇ ਉੱਤੇ ਲਾ ਕੇ ਇਕੱਠੇ ਅਕਾਲ ਤਖਤ ਸਾਹਿਬ ਦੇ ਬਾਹਰ ਜਿਹੜਾ ਜਿੱਥੇ ਕਵਿਸ਼ਰੀ ਵਾਰਾਂ ਪੜ੍ਹੀਆਂ ਜਾਂਦੀਆਂ ਨੇ ਉੱਥੇ ਅਰਦਾਸ ਕਰਾਂਗੇ, ਅੰਦਰ ਮੱਥਾ ਟੇਕਾਂਗੇ ਔਰ ਉਸ ਤੋਂ ਬਾਅਦ ਜਿਹੜਾ ਫਿਰ ਸਾਰੇ ਇਕੱਠੇ ਹੀ ਬਾਹਰ ਆਵਾਂਗੇ। ਸੋ ਉਸ ਚੀਜ਼ ਨੂੰ ਰੱਖਦੇ ਸਾਰੇ ਇੱਥੇ ਇਕੱਠੇ ਰਹੀਏ। ਸੋ ਹੁਣ ਮੈਂ ਬੇਨਤੀ ਕਰਾਂ ਬੀਬੀ ਸੰਦੀਪ ਕੌਰ ਜੀ ਨੂੰ ਕਿ ਉਹ ਆਉਣ ਔਰ ਸਮੇਂ ਨੂੰ ਜਿਹੜਾ ਆ ਉਹ ਸਾਰੇ ਬੁਲਾਰੇ ਜਿਹੜੇ ਬੋਲਣੇ ਨੇ ਦੋ ਤਿੰਨ ਉਹਨਾਂ ਨੂੰ ਮੇਰੀ ਇਹ ਰਿਕੁਐਸਟ ਆ ਕਿ ਉਹ ਜਿਹੜਾ ਸਮੇਂ ਨੂੰ ਮੁੱਖ ਰੱਖਦੇ ਹੋਏ ਜਿਹੜਾ ਆਪਣੀ ਗੱਲ ਜਿਹੜੀ ਉਹ ਕਹਿਣ। ਸੋ ਲਿਮਟਡ ਇਹਨਾਂ ਤੋਂ ਬਾਅਦ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਭਾਈ ਨਰੈਣ ਸਿੰਘ ਉਹਨਾਂ ਨੇ ਬੋਲਣਾ ਆ। ਸੋ ਉਹਨਾਂ ਤੋਂ ਬਾਅਦ ਫਿਰ ਆਪਾਂ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਕਰਨ ਜਾਣਾ ਹੈ। ਸੋ ਹੁਣ ਬੀਬੀ ਸੰਦੀਪ ਕੌਰ ਜੀ ਤੁਹਾਡੇ ਨਾਲ ਆਪਣੇ ਵਿਚਾਰ ਰੱਖਣਗੇ। ਆ ਫੜ ਲਓ, ਇਹ ਉਹਨਾਂ ਦੇ ਮੀਡੀਆ ਵਾਲੇ ਆ ਫੜੋ ਨਾ ਇਹਨੂੰ ਅਗੇ ਰੱਖ ਇੱਕ ਹੱਥ ਸਾਹ ਫੜੋ। ਅੱਜ ਸਿੱਖ ਨੌਜਵਾਨ ਜਥੇਬੰਦੀਆਂ ਵੱਲੋਂ 9 ਸਿੱਖ ਰਾਜਸੀ ਕੈਦੀਆਂ ਦੀ ਚੜ੍ਹਦੀ ਕਲਾ ਅਤੇ ਰਿਹਾਈ ਲਈ ਪਹਿਲਾ ਮਾਰਚ ਅਤੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ। ਉਹਨਾਂ 9 ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਇਹ ਨੌਜਵਾਨ ਜਥੇਬੰਦੀਆਂ ਨੇ ਮੁਹਿੰਮ ਆਰੰਭ ਕੀਤੀ ਹੈ। ਇਹ ਉਹ 9 ਸਿੱਖ ਰਾਜਸੀ ਕੈਦੀ ਨੇ ਜਿਹੜੇ ਪਿਛਲੇ 20 ਸਾਲ ਤੋਂ ਵੱਧ ਇਹਨਾਂ ਨੂੰ ਭਾਰਤੀ ਸਟੇਟਾਂ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹੋਇਆਂ ਹੋ ਚੁੱਕੇ ਨੇ। ਇਹ 9 ਰਾਜਸੀ ਕੈਦੀ ਇਹਨਾਂ ਦੀ ਰਿਹਾਈ ਨੂੰ ਲੈ ਕੇ ਪੰਥ ਨੇ ਵੱਖ-ਵੱਖ ਸਮਿਆਂ ਤੇ ਸੰਘਰਸ਼ ਆਰੰਭਿਆ। ਭਾਰਤ ਸਰਕਾਰ ਨੇ 550 ਸਾਲਾ ਗੁਰਪੁਰਬ ਮੌਕੇ ਇਹਨਾਂ ਦੀ ਰਿਹਾਈ ਲਈ ਰਸਤਾ ਪੱਧਰਾ ਕੀਤਾ। ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਪਰ ਉਸ ਤੋਂ ਬਾਅਦ ਨੋਟੀਫਿਕੇਸ਼ਨ ਦੇ ਉੱਤੇ ਵੀ ਕੋਈ ਅਮਲ ਨਹੀਂ ਹੋਇਆ। ਇਸ ਵੇਲੇ ਇਹ 9 ਦੇ 9 ਕੈਦੀ ਵੱਖ-ਵੱਖ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹਨ। ਇਹ ਰਾਜਸੀ ਕੈਦੀ ਹਨ। ਇਹ ਪ੍ਰਿਜ਼ਨਰਸ ਆਫ ਕੰਸਾਈਸ ਹਨ, ਜਿਹੜੇ ਆਤਮਾ ਦੀ ਆਵਾਜ਼ ਦੇ ਨਾਲ ਜਿਨ੍ਹਾਂ ਨੇ ਸਮਾਜ, ਪੰਥ ਅਤੇ ਆਪਣੇ ਲੋਕਾਂ ਦੇ ਲਈ ਕੁਰਬਾਨੀਆਂ ਕੀਤੀਆਂ। ਜਦੋਂ ਅਸੀਂ ਇਹਨਾਂ ਨੂੰ ਰਾਜਸੀ ਕੈਦੀ ਕਹਿੰਦੇ ਹਾਂ ਤੇ ਸਾਡਾ ਅਰਥ ਹੈ ਕਿ ਇਹਨਾਂ ਨੇ ਜਿਹੜੇ ਵੀ ਐਕਸ਼ਨ ਕੀਤੇ, ਜਿਨ੍ਹਾਂ ਕਾਰਨਾਂ ਕਰਕੇ ਇਹ ਜੇਲ੍ਹਾਂ ਵਿੱਚ ਨੇ, ਇਹਨਾਂ ਨੇ ਕੋਈ ਆਪਣੀ ਪਰਸਨਲ ਐਨਿਮਿਟੀ, ਜਾਤੀ ਦੁਸ਼ਮਣੀ ਨਹੀਂ ਕੱਢੀ। ਮਰਨ ਵਾਲਿਆਂ ਦੇ ਨਾਲ ਇਹਨਾਂ ਦੀ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਇਹਨਾਂ ਨੇ ਕੌਮ ਦੇ ਖਾਤਰ, ਪੰਥ ਦੀ ਖਾਤਰ, ਸਮਾਜ ਦੀ ਖਾਤਰ ਅਤੇ ਇਨਸਾਫ ਦੀ ਖਾਤਰ ਜੋ ਕੁਝ ਕੀਤਾ ਉਹ ਇਹਨਾਂ ਨੇ ਉਸ ਕਰਕੇ ਅੱਜ ਕੁਰਬਾਨੀਆਂ ਕਰ ਰਹੇ ਨੇ ਜੇਲ੍ਹਾਂ ਦੇ ਵਿੱਚ। ਇਹਨਾਂ ਦੀਆਂ ਜਿਹੜੀਆਂ ਸਫਰਿੰਗਸ ਨੇ ਜੇਲ੍ਹਾਂ ਦੇ ਵਿੱਚ ਇਸੇ ਕਰਕੇ ਨੇ। ਸੋ ਇਹ ਰਾਜਸੀ ਕੈਦੀ ਨੇ। ਇਹ ਕਿਸੇ ਮਕਸਦ ਲਈ ਅੰਦਰ ਗਏ ਨੇ, ਕਿਸੇ ਨਿੱਜੀ ਕਿਹੜ ਜਾਂ ਨਿੱਜੀ ਦੁਸ਼ਮਣੀ ਕਰਕੇ ਨਹੀਂ ਅੰਦਰ ਗਏ। ਸੋ ਇਹਨਾਂ ਦੀ ਰਿਹਾਈ ਲਈ ਸਾਰੇ ਸਮਾਜ ਦੀ, ਪੰਥ ਦੀ, ਸਿੱਖ ਜਥੇਬੰਦੀਆਂ ਦੀ ਮੋਰਲ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਦੀ ਰਿਹਾਈ ਦੇ ਲਈ ਆਪਣਾ ਅੱਡੀ ਚੋਟੀ ਦਾ ਜ਼ੋਰ ਲਾਈਏ ਔਰ ਇਸੇ ਕਰਕੇ ਪੰਥ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਹੈ। ਇਹਨਾਂ 9 ਸਿੰਘਾਂ ਦੀ ਰਿਹਾਈ ਦੇ ਲਈ ਅੱਜ ਅਰਦਾਸ ਵੀ ਕੀਤੀ ਗਈ ਹੈ ਔਰ ਮਾਰਚ ਦੇ ਰੂਪ ਦੇ ਵਿੱਚ ਅਸੀਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਇਹਨਾਂ 9 ਕੈਦੀਆਂ ਦੇ ਪ੍ਰਤੀ ਜਿਹੜਾ ਆਪਣਾ ਪੱਖਪਾਤੀ ਤੇ ਜ਼ਾਤੀ ਵਾਲਾ ਰਵੱਈਆ ਉਹਨੂੰ ਬੰਦ ਕਰੇ। ਦੇਖੋ, ਅਮੂਮਨ ਕੈਦੀਆਂ ਦੀ ਜਿਹੜੀ ਰਿਹਾਈ ਹੈ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਉਹਨਾਂ ਨੂੰ 14 ਸਾਲ ਬਾਅਦ ਉਹਨਾਂ ਦੀਆਂ ਰਿਹਾਈਆਂ ਹੋ ਜਾਂਦੀਆਂ ਨੇ। ਜਿਹੜੇ ਸੈਂਟਰਲ ਲਾਅ ਤਹਿਤ ਗ੍ਰਿਫਤਾਰ ਕੀਤੇ ਜਾਂਦੇ ਨੇ ਉਹਨਾਂ ਦੀ 14+6 ਤੋਂ ਬਾਅਦ ਰਿਹਾਈਆਂ ਹੁੰਦੀਆਂ ਨੇ। ਪਰ ਇਹਨਾਂ ਦੀ 20 ਸਾਲ ਤੋਂ ਵੱਧ ਕੈਦ ਹੋ ਚੁੱਕੀ ਹੈ ਔਰ ਇਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਇਹ ਇੱਕ ਇੰਡੀਆ ਦਾ ਬਾਇਸਡ ਰਵੱਈਆ ਹੈ। ਇੰਡੀਆ ਗਵਰਨਮੈਂਟ ਜਿਹੜੀ ਹੈ ਉਹ ਵਾਇਲੇਟ ਕਰ ਰਹੀ ਹੈ ਪ੍ਰਿਜ਼ਨਰਸ ਨੋਰਮਸ ਨੂੰ। ਜਿਹੜੇ ਨੋਰਮ ਨੇ, ਜਿਹੜੇ ਆਮ ਸਾਰਿਆਂ ਦੇ ਉੱਤੇ ਤੈਅ ਕੀਤੇ ਜਾਂਦੇ ਨੇ। ਜਦੋਂ ਅਦਾਲਤ ਉਮਰ ਕੈਦ ਦੀ ਸਜ਼ਾ ਦਿੰਦੀ ਹੈ ਤਾਂ ਉਸ ਤੋਂ ਬਾਅਦ ਐਗਜ਼ੈਕਟਿਵ ਜਿਹੜੀ ਹੈ ਉਹਨੂੰ 14 ਸਾਲ ਬਾਅਦ ਰਿਹਾ ਕਰਦੀ ਹੈ। ਪਰ ਭਾਰਤ ਸਰਕਾਰ ਇਹਨਾਂ ਦੀ ਰਿਹਾਈਆਂ ਦੇ ਉੱਤੇ ਰੋਕ ਲਗਾ ਕੇ ਬੈਠੀ ਹੈ। ਅਨਐਲਾਨੀ ਰੋਕ ਹੈ। ਆਪ ਦੀ ਜਿਹੜੀ ਦਿੱਲੀ ਗਵਰਨਮੈਂਟ ਹੈ ਉਹਦੀ ਟੇਬਲ ਦੇ ਉੱਤੇ, ਮੁੱਖ ਮੰਤਰੀ ਦੀ ਟੇਬਲ ਦੇ ਉੱਤੇ ਪ੍ਰੋਫੈਸਰ ਦਵਿੰਦਰਪਾਲ ਭੁੱਲਰ ਦੀ ਫਾਈਲ ਪਈ ਹੈ, ਉਹ ਸਾਈਨ ਨਹੀਂ ਕਰ ਰਹੇ। ਇਸ ਦੇ ਬਾਵਜੂਦ ਕਿ ਮੁੱਖ ਮੰਤਰੀ ਕੇਜਰੀਵਾਲ ਹਰ ਰੋਜ਼ ਪੰਜਾਬ ਆ ਕੇ ਲੋਕਾਂ ਨੂੰ ਭਰਮਾਉਣ ਲਈ ਚੋਣਾਂ ਦੇ ਮੱਦੇਨਜ਼ਰ ਵੱਖ-ਵੱਖ ਵਾਅਦੇ ਕਰ ਰਹੇ ਨੇ। ਪਰ ਜਿਹੜਾ ਸਭ ਤੋਂ ਇੰਪੋਰਟੈਂਟ ਕੰਮ ਹੈ ਪ੍ਰੋਫੈਸਰ ਭੁੱਲਰ ਦੀ ਰਿਹਾਈ, ਜਿਹੜੀ ਉਹਨਾਂ ਦੇ ਧਿਆਨ ਵਿੱਚ ਵੀ ਹੈ, ਉਹ ਉਸ ਪ੍ਰਤੀ ਆਪਣਾ ਜਿਹੜਾ ਇੱਕ ਬੇਰੁਖੀ ਵਾਲਾ ਰਵੱਈਆ ਅਖਤਿਆਰ ਕਰ ਰਹੇ ਨੇ। ਸੋ ਅੱਜ ਜਿਹੜੀ ਸਾਡੀ ਇਹ ਆਵਾਜ਼ ਹੈ, ਇਹ ਉਹਨਾਂ ਸਾਰਿਆਂ ਦੀ ਰਿਹਾਈ ਦੀ ਆਵਾਜ਼ ਹੈ ਜਿਹੜੇ ਜੇਲ੍ਹਾਂ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਬੰਦ ਨੇ। ਉਹਨਾਂ ਦੇ ਲਈ ਸਾਡੀ ਚੜ੍ਹਦੀ ਕਲਾ ਦੀ ਅਰਦਾਸ ਵੀ। ਭਾਈ ਸਾਹਿਬ, ਜਿਹੜਾ ਤੁਸੀਂ ਸੰਘਰਸ਼ ਦੀ ਗੱਲ ਕੀਤੀ ਹੈ, ਜਿੱਥੇ ਅੱਜ ਅਸੀਂ ਗੱਲ ਕੀਤੀ ਆ ਆਮ ਆਦਮੀ ਪਾਰਟੀ ਦੀ,
ਅੱਜ ਬਾਪੂ ਸੂਰਤਾ ਸਿੰਘ ਜੀ ਲੰਮਾ ਸਮਾਂ 7 ਸਾਲ ਹੋ ਗਏ ਉਹ ਸੰਘਰਸ਼ ਕਰ ਰਹੇ ਆ ਤੇ ਉਹਨਾਂ ਵਾਸਤੇ ਵੀ ਕਿਸੇ ਸਰਕਾਰ ਨੇ ਕੁਝ ਨਹੀਂ ਕੀਤਾ, ਪਿਛਲੀਆਂ ਸਰਕਾਰਾਂ ਨੇ, ਉਹਨਾਂ ਦਾ ਕੀ ਕਹਿਣਾ ਚਾਹੋਗੇ? ਇਹਨਾਂ ਸਿੰਘਾਂ ਦੀ ਰਿਹਾਈ ਲਈ ਮੈਂ ਪਹਿਲਾਂ ਹੀ ਕਿਹਾ ਕਿ ਵੱਖ-ਵੱਖ ਸਮਿਆਂ ਦੇ ਵਿੱਚ ਗੁਰਬਖਸ਼ ਸਿੰਘ ਤੋਂ ਸਟਾਰਟ ਹੋ ਕੇ ਬਾਪੂ ਸੂਰਤ ਸਿੰਘ ਤੋਂ ਲੈ ਕੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਸੰਘਰਸ਼ ਹੋ ਚੁੱਕਾ ਹੈ। ਇਸੇ ਕਰਕੇ ਹੀ ਪਿਛਲੇ 2 ਸਾਲ ਪਹਿਲਾਂ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਹਦੇ ਵਿੱਚ ਵੀ ਕਾਨੂੰਨੀ ਅੜਿੱਕਾ ਡਾਇਆ ਗਿਆ। ਅਸੀਂ ਸਮਝਦੇ ਹਾਂ ਕਿ ਜਿਹੜਾ ਕਾਨੂੰਨੀ ਅੜਿੱਕਾ ਵੀ 2 ਸਾਲ ਪਹਿਲਾਂ ਡਾਇਆ ਗਿਆ ਉਹ ਵੀ ਭਾਰਤ ਸਰਕਾਰ ਦੀ ਮਨਜ਼ੂਰੀ ਨਾਲ ਡਾਇਆ ਗਿਆ, ਪਰ ਹੁਣ ਅਸੀਂ ਕਹਿੰਦੇ ਹਾਂ ਕਿ ਉਹ ਲੀਗਲ ਜਿਹੜਾ ਹਰਡਲ ਸੀ, ਜਿਹੜਾ ਕਾਨੂੰਨੀ ਅੜਿੱਕਾ ਸੀ, ਉਹ ਵੀ ਦੂਰ ਹੋ ਚੁੱਕਾ ਹੈ, ਕਿਉਂਕਿ ਮਨਜਿੰਦਰ ਸਿੰਘ ਬਿੱਟੇ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ ਹੋਇਆ ਹੈ। ਹੁਣ ਬੜਾ ਸਪਸ਼ਟ ਪੋਲੀਟੀਕਲ ਵਿਲ ਦੀ ਲੋੜ ਹੈ, ਪੋਲੀਟੀਕਲ ਡਿਸੀਜਨ ਦੀ ਲੋੜ ਹੈ। ਭਾਈ ਬਲਵੰਤ ਸਿੰਘ ਰਾਜੋਆਨੇ ਦੀ ਜਿਹੜੀ ਫਾਂਸੀ ਦੀ ਸਜ਼ਾ ਹੈ ਉਹ ਉਸ ਨੋਟੀਫਿਕੇਸ਼ਨ ਰਾਹੀਂ ਲਾਈਫ ਸੈਂਟੈਂਸ ਦੇ ਵਿੱਚ ਕਮਿਊਟ ਕਰਨ ਦੇ ਆਰਡਰ ਸੀਗੇ, ਉਹ ਵੀ ਨਹੀਂ ਹਾਲੇ ਤੱਕ ਕੀਤੀ ਗਈ। ਪੋਲੀਟੀਕਲ ਵਿਲ ਦੀ ਮੈਂ ਜਦੋਂ ਕਹਿੰਦਾ ਲੋੜ ਹੈ ਤੇ ਇੰਡੀਅਨ ਸਟੇਟ ਦੇ ਪੋਲੀਟੀਕਲ ਵਿਲ ਦੀ ਲੋੜ ਹੈ, ਔਰ ਉਹ ਇਸ ਵੇਲੇ ਇਹਨਾਂ ਰਿਹਾਈਆਂ ਦੇ ਉੱਤੇ ਬੈਠ ਕੇ ਇਹਨਾਂ 9 ਰਾਜਸੀ ਕੈਦੀਆਂ ਨੂੰ ਗੈਰ ਹਿਰਾਸਤ ਦੇ ਵਿੱਚ ਆਪਣੇ ਰੱਖ ਰਿਹਾ। ਅਸੀਂ ਕਹਿੰਦੇ ਹਾਂ ਕਿ ਉਹ ਆਪਣੀ ਗੈਰ ਹਿਰਾਸਤ 'ਚੋਂ ਇਹਨਾਂ ਦੀਆਂ ਰਿਹਾਈਆਂ ਕਰਾਵੇ।